ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ ਤੇ ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 4 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰਗੇ ਆਪਾਂ ਦਲ ਬਦਲੂਆਂ ਤੋਂ। ਲੋਕ ਸਭਾ ਚੋਣਾਂ ਦੇ ਦਰਮਿਆਨ ਆਪਾਂ ਇਹ ਚਰਚਾ ਕਰਦੇ ਰਹੇ ਹਾਂ ਕਿ ਜਲੰਧਰ ਦਲ ਬਦਲੂਆਂ ਦਾ ਗੜ੍ਹ ਬਣ ਗਿਆ ਤੇ ਤੰਜ਼ ਦੇ ਤੌਰ ਤੇ ਤੁਸੀਂ ਵੀ ਮੈਂ ਵੀ ਆਪਾਂ ਇਹ ਸ਼ਬਦ ਵਰਤਦੇ ਹੁੰਦੇ ਸੀਗੇ ਕਿ ਪਤਾ ਹੀ ਨਹੀਂ ਲੱਗਦਾ ਕਿਹੜਾ ਬੰਦਾ ਕਿੱਧਰੋਂ ਹੈ। ਮਤਲਬ ਤੁਹਾਡਾ ਬਿੰਬ ਬਣਿਆ ਹੁੰਦਾ ਤੁਹਾਡੀ ਨਜ਼ਰ ਦੇ ਵਿੱਚ ਕਿ ਤਾਂ ਬੰਦਾ ਕਾਂਗਰਸੀ ਹੈ। ਹੁਣ ਟਿਕਟੋਕ ਅਕਾਲੀ ਦਲ ਤੋਂ ਲੜ ਰਿਹਾ ਜਾਂ ਅਕਾਲੀ ਦਲ ਦਾ ਬੰਦਾ ਆਪ ਤੋਂ ਲੜ ਰਿਹਾ ਤਾਂ ਫਿਰ ਸਮਝ ਕਿਵੇਂ ਆਊਗੀ। ਇਸੇ ਤਰ੍ਹਾਂ ਜਦੋਂ ਆਪਾਂ ਪਵਨ ਟੀਨ ਨੂੰ ਜਾਂ ਮਹਿੰਦਰ ਕੇਪੀ ਦੀ ਗੱਲ ਕਰਦੇ ਰਹੇ ਤੇ ਜਾਂ ਹੋਰਾਂ ਲੋਕਾਂ ਦੀ ਜਿਹੜੇ ਦਲ ਬਦਲ ਕੇ ਆਏ ਸੀਗੇ ਤਾਂ ਉਹ ਫਿਰ ਸੋਚਣਾ ਪੈਂਦਾ ਸੀਗਾ ਕਿ ਹੁਣ ਕਿਹੜੀ ਪਾਰਟੀ ਦੇ ਵਿੱਚ ਹੈ, ਤਾਂ ਕਿ ਪੂਰੀ ਖਬਰ ਹੀ ਨਾ ਕਿਤੇ ਗਲਤ ਹੋ ਜੇ ਕਿ ਭਾਈ ਇਹ ਤਾਂ ਇੱਕ ਬਿਲਕੁਲ। ਸ਼ਬਦ ਕਰਕੇ। ਜਲੰਧਰ ਕਹਿੰਦੇ ਦਲ ਬਦਲੂਆਂ ਦਾ ਗੜ੍ਹ ਬਣ ਗਿਆ, ਸ਼ਹਿਰ ਬਣ ਗਿਆ, ਰਾਜਧਾਨੀ ਬਣ ਗਈ, ਕੁਛ ਵੀ ਕਹਿ ਲਓ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਜੇ ਲੋਕ ਸਭਾ ਚੋਣਾਂ 'ਚ ਗੜ੍ਹ ਬਣ ਗਿਆ ਸੀ ਤਾਂ ਹੁਣ ਦਲ ਬਦਲੂਆਂ ਦੀ ਮੰਡੀ ਬਣ ਗਈ ਹੈ। ਜੀ ਹੁਣ ਦਲ ਬਦਲੂਆਂ ਦਾ ਸੈਂਟਰ ਬਣ ਗਿਆ ਹੈ ਨਾ। ਜੀ। ਤੁਸੀਂ ਇਹ ਦੇਖੋ ਕਿ ਅੱਜ ਜੇ ਜਲੰਧਰ ਦੇ ਵਿੱਚ ਜਿਮਨੀ ਚੋਣ ਹੋ ਰਹੀ ਆ ਹੂੰ ਤਾਂ ਉਹ ਜਿਮਨੀ ਚੋਣ ਵੀ ਦਲ ਬਦਲੀ ਕਰਕੇ ਹੋ ਰਹੀ ਆ। ਉਹਦਾ ਸਹੀ ਆਧਾਰ ਵੀ ਦਲ ਬਦਲੀ ਆ। ਜੀ, ਸਹੀ ਹੈ, ਸਹੀ ਮਤਲਬ ਬਿਲਕੁਲ। ਸ਼ੀਤਲ ਉਂਗਰਾਲ ਹੂੰ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਹੂੰ ਭਾਜਪਾ ਛੱਡ ਕੇ ਆਪ 'ਚ ਆਇਆ ਸੀ ਤੇ ਆਪ ਦੀ ਟਿਕਟ ਤੇ ਐਮਐਲਏ ਦੀ ਚੋਣ ਲੜੀ ਤੇ ਐਮਐਲਏ ਬਣ ਗਿਆ। ਜੀ। ਪਰ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਦੁਬਾਰਾ ਐਮਐਲਏ ਬਣ ਲਈ, ਹੈ ਨਾ। ਤੇ ਉਹ ਵੀ ਜੀ ਦਲ ਬਦਲ ਕੇ। ਬਿਲਕੁਲ। ਸੋ ਹੁਣ ਭਾਜਪਾ ਚਲਾ ਗਿਆ। ਸੋ ਇਸੇ ਕਾਰਨ ਜਿਮਨੀ ਚੋਣ ਹੋ ਰਹੀ ਹੈ ਨਾ। ਸੋ ਹੂੰ ਸ਼ੁਰੂਆਤ ਤਾਂ ਦਲ ਬਦਲੀ ਦੀ ਇੱਥੇ ਹੋ ਗਈ, ਪਰ ਜਿਹੜੇ ਰਿਕਾਰਡ ਦਲ ਬਦਲੀ 'ਚ ਜਲੰਧਰ ਨੇ ਕਾਇਮ ਕੀਤੇ ਨੇ, ਮੈਨੂੰ ਨਹੀਂ ਲੱਗਦਾ ਕਿਸੇ ਟੁੱਟਣੇ ਆ। ਹੂੰ ਮਤਲਬ ਇੱਕੋ ਦਿਨ 'ਚ ਦਲ ਬਦਲੀ ਤੇ ਉਸੇ ਦਿਨ 'ਚ ਘਰ ਵਾਪਸੀ, ਇਹ ਰਿਕਾਰਡ ਵੀ ਜਲੰਧਰ ਦੇ ਜਲੰਧਰ ਨਾਮ ਦੇ ਜਾਂਦਾ। ਵਿੱਚ ਬਿਲਕੁਲ ਸਹੀ ਹੈ। ਨਹੀਂ, ਤੁਸੀਂ ਸਰਜੀਤ ਕੌਰ ਚੇਤੇ ਕਰ ਰਹੇ ਹੋ ਨਾ? ਹਾਂਜੀ ਹਾਂਜੀ ਹਾਂਜੀ। ਨਹੀਂ, ਮੈਂ ਉਹ ਤੋਂ ਪਹਿਲਾਂ ਦੀ ਗੱਲ ਕਰ। ਉਹ ਠੀਕ ਆ, ਠੀਕ ਆ। ਜਲੰਧਰ ਦੇ ਵਿੱਚ ਜਿਮਨੀ ਚੋਣ ਸੀ ਆ ਹਾਲ ਹੀ ਦੇ ਦੌਰਾਨ ਮਈ 2023 'ਚ। ਹੂੰ ਉਸ ਸਮੇਂ ਜਲੰਧਰ ਜਿਮਨੀ ਚੋਣ ਦੇ ਦੌਰਾਨ ਕਾਂਗਰਸੀ ਲੀਡਰ ਸੁਰਿੰਦਰ ਸਿੰਘ ਚੌਧਰੀ ਹੋਰੀ ਹੂੰ ਸ਼ਾਮਲ ਹੋ ਗਏ ਸੀ ਜਾ ਕੇ ਆਮ ਆਦਮੀ ਪਾਰਟੀ 'ਚ। ਹੂੰ ਸਵੇਰੇ ਆਮ ਆਦਮੀ ਪਾਰਟੀ 'ਚ ਗਏ ਸੁਰਿੰਦਰ ਸਿੰਘ ਚੌਧਰੀ, ਸ਼ਾਮ ਨੂੰ ਪ੍ਰਤਾਪ ਸਿੰਘ ਬਾਜਵਾ ਮੋੜ ਕੇ ਕਾਂਗਰਸ 'ਚ ਲਿਆਏ। ਉਹ ਠੀਕ ਹੈ। ਸੋ ਉਹ ਫਿਲਮ ਦਾ ਹੁਣ ਦੂਜਾ ਐਡੀਸ਼ਨ ਆਇਆ ਸਰਜੀਤ ਕੌਰ ਦੇ ਰੂਪ 'ਚ। ਸਹੀ ਕਿਹਾ। ਸੋ ਸਰਜੀਤ ਕੌਰ ਦੇ ਹਵਾਲੇ ਨਾਲ ਵੀ ਉਹੀ ਘਟਨਾ ਵਾਪਰੀ ਨਾ ਕਿ ਸਵੇਰੇ ਭਗਵੰਤ ਮਾਨ ਸ਼ਾਮਲ ਕਰਾਉਂਦੇ ਆ ਤੇ ਸ਼ਾਮ ਨੂੰ ਬੀਬੀ ਜਗੀਰ ਕੌਰ ਹੋਰੀ ਬਡਾਲਾ ਹੋਰੀ ਵਾਪਸ ਅਕਾਲੀ ਦਲ 'ਚ ਵਾਪਸ ਲੈ ਜਾਂਦੇ ਆ। ਸੋ ਇਹ ਰਿਕਾਰਡ ਜਲੰਧਰ ਦੇ ਨਾਮ ਜਾਂਦਾ। ਪਰ ਅਗਲਾ ਰਿਕਾਰਡ ਜਿਹੜਾ ਮੈਂ ਦੱਸ ਰਿਹਾ ਉਹ ਸ਼ਾਇਦ ਇਹਨੂੰ ਛੋਟਾ ਪਾ ਦੇਵੇ ਜੀ। ਜਲੰਧਰ 'ਚ ਇੱਕ ਸਾਬਕਾ ਐਮਐਲਏ ਸਾਹਿਬ ਅਜਿਹੇ ਰਹਿੰਦੇ ਆ ਜਿਨ੍ਹਾਂ ਨੇ ਰਿਕਾਰਡ ਬਣਾਤਾ 6 ਦਲ ਬਦਲੀਆਂ ਦਾ। ਠੀਕ ਹੈ। ਜਗਵੀਰ ਸਿੰਘ ਬਰਾੜ ਸਾਬਕਾ ਐਮਐਲਏ ਅਕਾਲੀ ਦਲ ਤੋਂ ਸਫ਼ਰ ਸ਼ੁਰੂ ਕੀਤਾ, ਪੀਪੀਪੀ 'ਚ ਗਏ, ਪੀਪੀਪੀ 'ਚੋਂ ਨਿਕਲ ਕੇ ਕਾਂਗਰਸ ਚਲੇ ਗਏ, ਕਾਂਗਰਸ 'ਚੋਂ ਵਾਪਸ ਅਕਾਲੀ ਦਲ 'ਚ ਆ ਗਏ, ਫਿਰ ਅਕਾਲੀ ਦਲ 'ਚੋਂ ਨਿਕਲ ਕੇ ਆਮ ਆਦਮੀ ਪਾਰਟੀ ਚਲੇ ਗਏ ਤੇ ਫਿਰ ਆਮ ਆਦਮੀ ਪਾਰਟੀ 'ਚੋਂ ਨਿਕਲ ਕੇ ਭਾਜਪਾ ਚਲੇ ਗਏ ਤੇ ਅਜੇ ਵੀ ਪਤਾ ਨਹੀਂ, ਹੈ ਨਾ। ਸੋ ਇਹ ਰਿਕਾਰਡ ਮਤਲਬ ਅਕਾਲੀ ਦਲ ਤੋਂ ਜੇ ਸਫ਼ਰ ਸ਼ੁਰੂ ਕਰਕੇ ਤੁਸੀਂ ਪੀਪੀਪੀ, ਫਿਰ ਕਾਂਗਰਸ, ਫਿਰ ਵਾਪਸ ਅਕਾਲੀ ਦਲ, ਫਿਰ ਆਪ, ਫਿਰ ਭਾਜਪਾ, ਜੇ ਮਾਂ ਪਾਰਟੀ ਅਕਾਲੀ ਦਲ ਨੂੰ ਕਹਿ ਵੀ ਲਓ ਤਾਂ ਵੀ 5 ਵਾਰ ਤੁਸੀਂ ਦਲ ਬਦਲਿਆ ਉਹ ਚੋਂ। ਸੋ ਇਹ ਰਿਕਾਰਡ ਵੀ ਜਲੰਧਰ ਦੇ ਨਾਮ ਜਗਵੀਰ ਬਰਾੜ ਦੇ ਨਾਮ ਜਾਂਦਾ। ਸੋ ਇਸ ਲਈ ਰਿਕਾਰਡ ਬਣਾਉਣ 'ਚ ਤਾਂ ਕਾਇਮ ਆ। ਆਪਾਂ ਸ਼ੀਤਲ ਉਂਗਰਾਲ ਦੀ ਗੱਲ ਹੀ ਕਰਕੇ ਹਟੇ ਆ।
ਕਿ ਸ਼ੀਤਲ ਉਂਗਰਾਲ ਦੇ ਕਰਕੇ ਚੋਣ ਹੋ ਰਹੀ ਆ, ਉਹ ਭਾਜਪਾ ਚੋਂ ਆਪ ਚੋਂ ਫਿਰ ਭਾਜਪਾ 'ਚ ਤੇ ਲੜਨੀ MLA ਆ, ਚਲੋ। ਪਰ ਜਿਹਦੇ ਨਾਲ ਯਾਰਾਨਾ ਪਗਾਇਆ, ਜਿਹਦੇ ਨਾਲ ਇਕੱਠੇ ਭਾਜਪਾ 'ਚ ਗਏ, ਪਹਿਲਾਂ ਉਹਦੇ ਲਈ ਵੋਟਾਂ ਮੰਗੀਆਂ ਸੀ, ਅੱਜ ਉਹ ਇਹਦੇ ਲਈ ਮੰਗ ਰਿਹਾ, ਸ਼ਸ਼ੀਲ ਰਿੰਕੂ, ਜਿਹਦੇ ਨਾਲ ਆਮੋ ਸਾਹਮਣੇ ਵੀ ਹੁੰਦੇ ਰਹੇ, ਹੈ ਨਾ। 2022 ਦੀਆਂ ਵਿਧਾਨ ਸਭਾ ਚੋਣਾਂ 'ਚ ਇੱਕ ਦੂਜੇ ਦੇ ਵਿਰੋਧੀ ਸੀ ਸ਼ੀਤਲ ਉਂਗਰਾਲ ਤੇ ਸ਼ਸ਼ੀਲ ਰਿੰਕੂ। ਉਹ ਕਾਂਗਰਸ ਵੱਲੋਂ ਸੀ ਤੇ ਉਹ ਆਮ ਆਦਮੀ ਪਾਰਟੀ ਵੱਲੋਂ ਸੀ। ਫਿਰ ਸ਼ਸ਼ੀਲ ਰਿੰਕੂ ਵੀ ਆਮ ਆਦਮੀ ਪਾਰਟੀ 'ਚ ਆ ਗਿਆ ਤੇ ਫਿਰ ਦੋਵੇਂ ਭਾਜਪਾ ਚਲੇ ਗਏ। ਸੋ ਇਹ ਸਾਰੀ ਪ੍ਰਕਿਰਿਆ 'ਚ ਸ਼ਸ਼ੀਲ ਰਿੰਕੂ ਨੇ ਵੀ ਰਿਕਾਰਡ ਬਣਾਤਾ। ਸ਼ਸ਼ੀਲ ਰਿੰਕੂ ਨੇ 3 ਸਾਲ 'ਚ 3 ਦਲ ਬਦਲੀਆਂ ਕੀਤੀਆਂ। ਠੀਕ ਹੈ ਜੀ। 2022 'ਚ ਕਾਂਗਰਸ ਦੀ ਟਿਕਟ ਤੇ ਲੜੀ, 2023 ਲੋਕ ਸਭਾ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੀ ਟਿਕਟ ਤੇ ਲੜੀ, ਤੇ 2024 ਦੀਆਂ ਆਮ ਲੋਕ ਸਭਾ ਚੋਣਾਂ ਭਾਜਪਾ ਦੀ ਟਿਕਟ ਤੇ ਲੜੀ। ਸੋ ਜਲੰਧਰ ਸ਼ਹਿਰ ਦੇ ਸ਼ਸ਼ੀਲ ਰਿੰਕੂ ਜੀ ਦੇ ਨਾਮ ਵੀ 3 ਸਾਲ 'ਚ 3 ਦਲ ਬਦਲੀਆਂ ਦਾ ਰਿਕਾਰਡ ਜਾਂਦਾ। ਚਲੋ ਇਹ ਤੋਂ ਅੱਗੇ ਆ ਜਾਓ। ਪਵਨ ਕੁਮਾਰ ਟੀਨੂ ਤੁਸੀਂ ਜ਼ਿਕਰ ਕਰ ਰਹੇ ਸੀ, ਯਾਦ ਕਰ ਰਹੇ ਸੀ। ਹਾਂਜੀ। ਬਹੁਜਨ ਸਮਾਜ ਪਾਰਟੀ ਦੇ ਚੰਗੇ ਸੂਝਵਾਨ ਲੀਡਰਾਂ ਚੋਂ ਪਹਿਚਾਣੇ ਜਾਂਦੇ ਸੀ, ਪਰ ਸੁਖਬੀਰ ਬਾਦਲ ਨੇ ਆਪਣੇ ਪਾਲੇ 'ਚ ਲਿਆਂਦਾ ਤੇ ਲੋਕਾਂ ਨੇ ਅਕਾਲੀ ਦਲ 'ਚ ਵੀ ਪ੍ਰਵਾਨ ਕਰ ਲਿਆ, ਮੌਕਾ ਵੀ ਦਿੱਤਾ। ਚਲੋ ਹਾਰੇ ਵੀ ਜਿੱਤੇ ਵੀ, ਸਾਰਾ ਕੁਛ MLA ਬਣ ਗਏ, ਸਾਰਾ ਕੁਛ, ਪਰ ਨਹੀਂ ਘਰ ਪੂਰੇ ਹੁੰਦੇ ਰਾਜਨੀਤੀ ਦੇ। ਸੋ ਇਸ ਲਈ ਫਿਰ ਦਲ ਬਦਲ ਕੇ ਇਹਨਾਂ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਚਲੇ ਗਏ, ਕਿਉਂਕਿ ਸ਼ਸ਼ੀਲ ਰਿੰਕੂ ਭਾਜਪਾ ਚਲ ਗਏ ਸੀ। ਇਸ ਲਈ ਆਮ ਆਦਮੀ ਪਾਰਟੀ ਨੇ ਪਵਨ ਟੀਨੂ ਨੂੰ ਪੱਟ ਲਿਆ ਤੇ ਪਵਨ ਟੀਨੂ ਅਕਾਲੀ ਦਲ 'ਚੋਂ ਨਿਕਲ ਕੇ ਇੱਧਰ ਆ ਗਏ ਤੇ ਦਲ ਬਦਲੀ ਦਾ ਰਿਕਾਰਡ ਇਹ ਵੀ ਹੈਗਾ। ਤੁਸੀਂ ਮਹਿੰਦਰ KP ਹੋਰਾਂ ਨੂੰ ਯਾਦ ਕਰ ਰਹੇ ਸੀ, ਸਾਰੀ ਉਮਰ ਕਾਂਗਰਸ 'ਚ ਬਿਤਾਤੀ। ਹਾਂਜੀ ਬਿਲਕੁਲ। ਤੇ ਰਿਸ਼ਤੇਦਾਰ ਨੂੰ ਕਿਉਂ ਟਿਕਟ ਦਿੱਤੀ ਚਰਨਜੀਤ ਚੰਨੀ ਨੂੰ? ਇਸ ਲਈ ਮੈਂ ਦਲ ਬਦਲੂੰਗਾ, ਕਿਉਂਕਿ ਅਕਾਲੀ ਦਲ ਦਾ ਵਿਹੜਾ ਵੀ ਖਾਲੀ ਹੋ ਗਿਆ ਸੀ ਪਵਨ ਟੀਨੂ ਦੇ ਜਾਣ ਨਾਲ। ਡਾਕਟਰ ਗੁਰਪ੍ਰੀਤ ਪਤਾ ਨਹੀਂ ਤਿਆਰ ਨਹੀਂ ਹੋਏ ਇਸ ਵਾਰ, ਡਾਕਟਰ ਸੁੱਖੀ ਹੋਰੀ, ਹੈ ਨਾ। ਸੋ ਮਹਿੰਦਰ KP ਨੂੰ ਟਿਕਟ ਮਿਲ ਗਈ ਤੇ ਮਹਿੰਦਰ KP ਜੀ ਦਲ ਬਦਲਣ ਦੀ ਸੂਚੀ 'ਚ ਨਾਮ ਲਿਖਾਉਣ 'ਚ ਕਾਮਯਾਬ ਹੋ ਗਏ। ਅੱਗੇ ਆ ਜਾਓ। ਚੌਧਰੀ ਸੰਤੋਖ ਸਿੰਘ ਜੀ ਹੋਰਾਂ ਦੇ ਅਚਨਚੇਤ ਦੇਹਾਂਤ ਦੇ ਕਾਰਨ ਹੀ ਜਲੰਧਰ 'ਚ ਲੋਕ ਸਭਾ ਦੀ ਜ਼ਿਮਨੀ ਚੋਣ ਹੋਈ ਸੀ 2023 ਵਾਲੀ, ਤੇ ਉਸ ਸਮੇਂ ਕਾਂਗਰਸ ਨੇ ਉਹਨਾਂ ਦੀ ਧਰਮ ਪਤਨੀ ਬੀਬੀ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਦਿੱਤੀ। ਪਰ 2024 ਉਸ ਸਮੇਂ ਸ਼ਸ਼ੀਲ ਰਿੰਕੂ ਤੋਂ ਹਾਰ ਗਏ ਤੇ ਪਰ ਬਾਅਦ 'ਚ ਜਿਹੜੀ ਪਾਰਟੀ ਸ਼ਸ਼ੀਲ ਰਿੰਕੂ ਗਿਆ ਉੱਥੇ ਹੀ ਕਰਮਜੀਤ ਕੌਰ ਚੌਧਰੀ ਚਲੇ ਗਏ ਭਾਜਪਾ 'ਚ, ਹੈ ਨਾ, ਦੋਵੇਂ ਭਾਜਪਾ 'ਚ, ਕਿਉਂਕਿ 2024 'ਚ ਕਾਂਗਰਸ ਨੇ ਟਿਕਟ ਨਹੀਂ ਦਿੱਤੀ, ਇਸ ਲਈ ਅਸੀਂ ਪਾਰਟੀ ਬਦਲਣੀ। ਇਹ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਜਿਹਨੂੰ ਹੁਣ ਵੀ ਟਿਕਟ ਦਿੱਤੀ ਹੈ ਜਲੰਧਰ ਪੱਛਮੀ ਤੋਂ ਵੀ ਦਲ ਬਦਲੂਗਾ। ਮਹਿੰਦਰ ਭਗਤ ਭਗਤ ਚੁਨੀ ਲਾਲ ਜੀ ਦਾ ਮੁੰਡਾ ਮਹਿੰਦਰ ਭਗਤ, ਉਹ ਵੀ ਦਲ ਬਦਲੂ ਭਾਜਪਾ ਚੋਂ ਨਿਕਲ ਕੇ ਆਮ ਆਦਮੀ ਪਾਰਟੀ 'ਚ। ਆਪਾਂ ਲੰਘੇ ਕੱਲ ਗੱਲ ਵੀ ਕਰ ਰਹੇ ਸੀ ਕਿ ਸਾਬਕਾ ਡਿਪਟੀ ਮੇਅਰ ਕਮਲਜੀਤ ਭਾਟੀਆ ਜੀ ਅਕਾਲੀ ਦਲ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ 'ਚ ਆ ਚੁੱਕਿਆ ਤੇ ਆਮ ਆਦਮੀ ਪਾਰਟੀ 'ਚੋਂ ਭਾਜਪਾ 'ਚ ਚਲੇ ਗਏ ਸੀ ਤੇ ਹੁਣ ਫਿਰ ਭਾਜਪਾ 'ਚੋਂ ਨਿਕਲ ਕੇ ਆਮ ਆਦਮੀ ਪਾਰਟੀ 'ਚ ਆ ਗਏ। ਕਾਂਗਰਸ ਦੇ ਸਾਬਕਾ MC ਜਗਦੀਸ਼ ਸਮਰਾਏ ਦਲ ਬਦਲ ਕੇ ਭਾਜਪਾ 'ਚ ਗਏ ਸੀ, 1 ਮਹੀਨੇ ਦੇ ਅੰਦਰ ਅੰਦਰ ਭਾਜਪਾ 'ਚੋਂ ਨਿਕਲ ਕੇ ਆਮ ਆਦਮੀ ਪਾਰਟੀ 'ਚ ਆ ਗਏ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ 2024 ਦੀਆਂ ਲੋਕ ਸਭਾ ਦਰਮਿਆਨ ਜਾਂ ਇਸ ਦੌਰਾਨ ਇੱਕ ਜ਼ਿਮਨੀ ਚੋਣ ਲੋਕ ਸਭਾ ਦੀ ਹੋਲੀ ਤੇ ਇੱਕ ਹੁਣ ਜ਼ਿਮਨੀ ਚੋਣ ਜਲੰਧਰ ਪੱਛਮੀ ਤੋਂ ਵਿਧਾਨ ਸਭਾ ਦੀ ਹੋ ਰਹੀ ਹੈ, ਇਹ ਸਭ ਦੇ ਦਰਮਿਆਨ ਮੌਜੂਦਾ MP ਵੀ ਦਲ ਬਦਲ ਗਿਆ, ਮੌਜੂਦਾ MLA ਵੀ ਦਲ ਬਦਲ ਗਿਆ, 3 ਸਾਬਕਾ MLA ਵੀ ਦਲ ਬਦਲ ਗਏ, ਮੰਤਰੀ ਸੰਤਰੀ ਰਹੇ ਵੀ ਦਲ ਬਦਲ ਗਏ, ਹੈ ਨਾ, ਤੇ ਇੱਕ ਸੀਨੀਅਰ ਡਿਪਟੀ ਮੇਅਰ 2 ਦਰਜਨ ਦੇ ਕਰੀਬ ਕੌਂਸਲਰਾਂ ਨੇ ਦਲ ਬਦਲੀਆਂ ਕੀਤੀਆਂ। ਸੋ ਫਿਰ ਹੁਣ ਤੁਸੀਂ ਇਹਨੂੰ ਦਲ ਬਦਲੂਆਂ ਦੀ ਮੰਡੀ ਨਾ ਕਹੋ, ਬਾਜ਼ਾਰ ਨਾ ਕਹੋ, ਸ਼ਹਿਰ ਨਾ ਕਹੋ, ਹੈ ਨਾ, ਯੂਨੀਵਰਸਿਟੀ ਨਾ ਕਹੋ ਤਾਂ ਕੀ ਕਹੋਗੇ? ਬਿਲਕੁਲ ਜੀ। ਸੋ ਇਹ ਜਲੰਧਰ ਦੇ ਨਾਮ ਰਿਕਾਰਡ ਹੈ ਜੀ, ਪਰ ਇਹ ਸਿਆਸਤ ਦਾ ਗਿਰਦੇ ਕਿਰਦਾਰ ਦਾ ਇੱਕ ਚਿਹਰਾ ਮੋਹਰ ਹੈ। ਜੀ ਬਿਲਕੁਲ ਜੀ। ਸ਼ਰਮਾ ਜੀ, ਇੰਨਾ ਵੀ ਲੋਕ ਲੀਡਰ ਚਾਹੁੰਦੇ ਨੇ ਵੀ ਸਾਡੀ ਗੱਲ ਕਰਨਗੇ ਜਾਂ ਸਾਡੀ ਅਗਵਾਈ ਕਰਨਗੇ ਜਾਂ ਸਾਡੀ ਨੁਮਾਇੰਦਗੀ ਕਰਨਗੇ, ਪਰ ਉਹਨਾਂ ਨੂੰ ਕੀ ਪਤਾ ਹੁੰਦਾ ਵੀ ਲੀਡਰ ਨੇ ਤਾਂ ਆਪਦਾ ਸੂਤ ਵੇਖ ਲੈਣਾ ਤੇ ਜਿਵੇਂ ਉਹਦਾ ਦਾ ਲੱਗਿਆ, ਜਿਹੜੀਆਂ ਚੋਣਾਂ ਆਈਆਂ ਉਸ ਦੇ ਵਿੱਚ ਉਹਦੀ ਕਿੰਨੀ ਕੁ ਅਹਿਮੀਅਤ ਹੈ, ਪਾਰਟੀ ਉਹਨੂੰ ਕਿੰਨੀ ਕੁ ਸਪੇਸ ਦਿੰਦੀ ਹੈ, ਇਹਦੇ ਆਧਾਰ ਤੇ ਉਹਨੇ ਦਲ ਬਦਲੀ ਕਰ ਲੈਣੀ। ਨਹੀਂ, ਪਰ ਲੋਕ ਸਭਾ ਚੋਣਾਂ 'ਚ ਪ੍ਰਵੀਨ ਜੀ ਇਹੋ ਜਿਹੇ ਨਤੀਜੇ ਆਏ ਸੀ, ਲੋਕਾਂ ਨੇ, ਆਪਾਂ ਪੂਰੀ ਸੀਟ ਦਰ ਸੀਟ ਚਰਚਾ ਕੀਤੀ ਸੀ, 2 ਜਣਿਆਂ ਨੂੰ ਛੱਡ ਕੇ ਬਾਕੀ ਦਲ ਬਦਲੂ ਲਗਭਗ ਹਾਰ ਗਏ ਸੀ। ਹਾਂਜੀ ਬਿਲਕੁਲ। ਤੇ ਪਰ ਤਾਂ ਵੀ ਪਾਰਟੀਆਂ ਸਿੱਖਣ ਲਈ ਤਿਆਰ ਨਹੀਂ, ਬਿਲਕੁਲ, ਤਾਂ ਵੀ ਸਮਝਣ ਲਈ ਤਿਆਰ ਨਹੀਂ। ਘੱਟੋ ਘੱਟ ਆਮ ਆਦਮੀ ਪਾਰਟੀ ਦਾ ਜਿਹੜੀ ਉੱਠੀ ਧਰਾਤਲ ਤੁਸੀਂ ਆਮ ਲੋਕਾਂ 'ਚ ਸੀ, ਉਹ ਹੁਣ ਤਾਂ ਸਿੱਖ ਲੈਂਦੀ, ਉਸ ਗਲਤੀ ਨੂੰ ਦੁਰਸਤ ਕਰ ਲੈਂਦੀ, ਹੁਣ ਵੀ ਦਲ ਬਦਲੂ ਨੂੰ ਟਿਕਟ ਦਿੱਤੀ ਹੈ। ਜੀ। ਇਸੇ ਸ਼ਹਿਰ ਦੇ ਇੱਕ ਵਿਧਾਨ ਸਭਾ ਹਲਕੇ ਦੀ ਗੱਲ ਕਰ ਲਈਏ ਜਿੱਥੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਜਲੰਧਰ ਪੱਛਮੀ। ਕਹਿੰਦੇ ਭਗਵੰਤ ਮਾਨ ਦੇ ਲਈ ਜਲੰਧਰ ਪੱਛਮੀ ਜਿੱਤਣਾ ਲਾਜ਼ਮੀ ਹੋ ਗਿਆ, ਨਹੀਂ ਤਾਂ ਇਹਦੇ ਜਿਹੜੇ ਨਤੀਜੇ ਹੈ ਉਹ ਕੁਛ ਹੋਰ ਰੂਪ ਦੇ ਵਿੱਚ ਵੀ
ਮਿਲ ਸਕਦੇ, ਇਕੱਲਾ ਹਾਰ ਨਹੀਂ ਰਹਿਣੀ। ਪ੍ਰਵੀਨ ਜੀ, ਜਲੰਧਰ ਖੇਤਰ ਦੇ ਵਿੱਚ ਜਾਂ ਜਿਹੜੀਆਂ ਸਿਆਸੀ ਲੀਡਰ ਵੱਖ-ਵੱਖ ਪਾਰਟੀਆਂ ਵਾਲੇ ਇਕੱਠੇ ਬੈਠ ਕੇ ਸ਼ਾਮ ਨੂੰ ਬੈਠ ਲੈਂਦੇ ਆ, ਉਹਨਾਂ 'ਚ ਤੇ ਜਾਂ ਮੀਡੀਆ ਦੇ ਘਰਾਂ 'ਚ ਵੀ ਇਹ ਚਰਚਾ ਆਮ ਹੈ ਕਿ ਇੰਨਾ ਜ਼ੋਰ ਤਾਂ ਮਹਿੰਦਰ ਭਗਤ ਤੇ ਉਹਦਾ ਪਰਿਵਾਰ ਨਹੀਂ ਲਾ ਰਿਹਾ ਜਿੰਨਾ ਜ਼ੋਰ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦਾ ਪਰਿਵਾਰ ਲਾ ਰਿਹਾ। ਹਾਂਜੀ, ਵਾਰਡ ਦੇ ਵਿੱਚ ਜਾ ਕੇ ਸੰਬੋਧਨ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ। ਡਾਕਟਰ ਗੁਰਪ੍ਰੀਤ ਕੌਰ ਹੋਰੀ ਸਵੇਰੇ ਉੱਠਦੀ ਸਾਰ ਦਰਬਾਰ ਲਾਉਂਦੇ ਆ ਆਪਣੇ ਕਿਰਾਏ ਦੇ ਘਰ 'ਚ। ਠੀਕ ਹੈ। ਔਰ ਮੈਨੂੰ ਯਾਦ ਹੈ ਆਮ ਆਦਮੀ ਪਾਰਟੀ ਬਾਕੀ ਪਾਰਟੀਆਂ ਦੀਆਂ ਧਰਮ ਪਤਨੀਆਂ ਕੋਲ ਜਿਨ੍ਹਾਂ ਕੋਲ ਕੋਈ ਅਹੁਦੇ ਨਹੀਂ ਸੀ, ਉਹਨਾਂ ਨੂੰ ਲੈ ਕੇ ਕਈ ਸਵਾਲ ਖੜੇ ਕਰਦੀਆਂ ਰਹੀਆਂ। ਤੇ ਅੱਜ ਡਾਕਟਰ ਗੁਰਪ੍ਰੀਤ ਕੌਰ ਕੋਲ ਕੋਈ ਸੰਵਿਧਾਨਕ ਅਹੁਦਾ ਨਹੀਂ ਹੈ, ਕੋਈ ਲੋਕ ਨੁਮਾਇੰਦੇ ਨਹੀਂ ਹੈ। ਉਹ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਹੈ, ਇਸ ਨਾਤੇ ਉਹ ਬਕਾਇਦਾ ਮੇਜ਼ ਕੁਰਸੀਆਂ ਲਾ ਕੇ ਅਫਸਰਾਂ ਨੂੰ, MLA ਨੂੰ ਫੋਨ ਕਰਦੇ ਆ, ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਆ, ਪੂਰਾ ਦਰਬਾਰ ਚੱਲਦਾ ਦੁਪਹਿਰ ਤੱਕ। ਦੁਪਹਿਰ ਤੋਂ ਬਾਅਦ ਡਾਕਟਰ ਗੁਰਪ੍ਰੀਤ ਹੋਰੀ ਜੀ ਕੱਲੇ ਮਹੱਲੇ ਗਲੀ ਲੋਕਾਂ ਦੇ ਘਰਾਂ 'ਚ ਵੋਟਾਂ ਮੰਗਣ ਜਾਂਦੇ। ਸੋ ਫਿਰ ਇਹ ਚਰਚਾ ਇਸੇ ਤਰ੍ਹਾਂ ਮੁੱਖ ਮੰਤਰੀ ਸਾਹਿਬ ਰੋਡ ਸ਼ੋਅ, ਮਤਲਬ ਕਿੰਨਾ ਅਹਿਮ ਹੋਊਗਾ ਜਲੰਧਰ ਜਿਮਨੀ ਚੋਣ, ਜਲੰਧਰ ਪੱਛਮੀ ਦੀ ਜਿਮਨੀ ਚੋਣ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਲਈ। ਸਾਰੇ ਪੰਜਾਬ ਨੂੰ ਇੱਕ ਪਾਸੇ ਛੱਡ ਕੇ ਇਕੱਲੇ ਜਲੰਧਰ ਬੈਠੇ ਆ। ਅਜੇ 4 ਦਿਨ ਹੋਰ ਚੋਣ ਪ੍ਰਚਾਰ ਪਿਆ। ਜੀ ਇੱਥੋਂ ਹਿਸਾਬ ਲਾ ਲਓ ਕਿ ਕੀ ਸਥਿਤੀ ਆ। ਇਹਦਾ ਮਤਲਬ ਉਮੀਦਵਾਰਾਂ ਲਈ, ਵੱਖ-ਵੱਖ ਪਾਰਟੀਆਂ ਲਈ, ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਲਈ ਵੀ ਇੰਨਾ ਮਸਲਾ ਨਹੀਂ ਹੈ ਜਿੰਨਾ ਮੁੱਖ ਮੰਤਰੀ ਭਗਵੰਤ ਮਾਨ ਲਈ ਬਣਿਆ। ਉਹੀ ਨਹੀਂ ਕਿਰਾਏ ਦਾ ਘਰ ਲੈ ਕੇ ਉੱਥੇ ਡੇਰੇ ਲੈ। ਹੁਣ ਇਸ ਸਥਿਤੀ ਤੋਂ ਸਮਝੋ ਜੀ। ਮੁੱਖ ਮੰਤਰੀ ਸਾਹਿਬ ਦਾ ਨਾਰਾ ਸੀ 13-0, ਉਹ ਫਲॉप ਹੋ ਗਿਆ, ਹੈ ਨਾ। 10 ਉੱਡ ਗਏ ਵਿੱਚੋਂ, ਮਤਲਬ 3 ਹੀ ਜਿੱਤੇ ਤੇ 7 ਕਾਂਗਰਸ ਲੈ ਗਈ, 1 ਅਕਾਲੀ ਦਲ ਲੈ ਗਿਆ, 2 ਆਜ਼ਾਦ ਲੈ ਗਏ। ਉਹ ਨਾਰਾ ਵਫਾ ਨਹੀਂ ਹੋਇਆ। ਪਰ ਮੁੱਖ ਮੰਤਰੀ ਸਾਹਿਬ ਨੂੰ ਇਹ ਲੱਗਦਾ ਕਿ ਉਸ ਦਾ ਬਹਾਨਾ ਤਾਂ ਮੈਂ ਇਹ ਵੀ ਕਹਿ ਸਕਦਾ ਕਿ ਭਾਈ ਉਹ ਰਾਸ਼ਟਰੀ ਮੁੱਦਾ ਸੀ, ਰਾਸ਼ਟਰੀ ਚੋਣਾਂ ਸੀ। ਪਰ ਹੁਣ ਕਿਹੜਾ ਬਹਾਨਾ ਘੜੂਗਾ ਜੇ ਹੁਣ ਜਿਮਨੀ ਚੋਣ ਹਾਰ ਗਏ, ਉਹ ਵੀ MLA ਵਾਲੀ। ਹਾਂਜੀ ਬਿਲਕੁਲ। ਇਸ ਲਈ ਉਹਨਾਂ ਲਈ ਇਹ ਬਹੁਤ ਅਹਿਮ ਸਵਾਲ ਹੈ, ਕਿਉਂਕਿ ਜਿਹੜੇ 3 ਜਿੱਤੇ ਆ ਨਾ, ਉਹ 3 ਚੋਂ ਇੱਕੋ ਬੰਦਾ 1.5 ਲੱਖ ਦੇ ਪਾਰ ਗਿਆ, ਮੀਥੇਰ, ਜਿਹਦੇ ਲਈ ਜ਼ੋਰ ਉੱਥੇ ਵੀ ਮੁੱਖ ਮੰਤਰੀ ਸਾਹਿਬ ਦਾ, ਉਹਨਾਂ ਦੇ ਮੰਤਰੀਆਂ ਦਾ, ਹਰਪਾਲ ਚੀਮੇ ਦਾ, ਅਰੋੜੇ ਦਾ, ਖੁਦ ਮੀਥੇਰ ਦਾ, ਸਾਰਿਆਂ ਦਾ ਲੱਗਿਆ। 1,72,560 ਵੋਟਾਂ ਨੂੰ ਜਿੱਤਿਆ। ਤੇ ਜਿਹੜੇ ਦੂਜੇ 2 ਜਿੱਤੇ ਆ, ਉਹਨਾਂ 'ਚ ਰਾਜਕੁਮਾਰ ਚੱਬੇਵਾਲ ਦੀ ਆਪਣੀ ਹੋਂਦ ਵੀ ਸੀ, ਆਪਣਾ ਰੁਤਬਾ ਵੀ, ਤਾਂ ਵੀ 50,000 ਨਹੀਂ ਟੱਪਿਆ। 44,111 ਵੋਟਾਂ ਨਾਲ ਜਿੱਤਿਆ। ਤੇ ਜਿਹੜਾ ਆਮ ਆਦਮੀ ਪਾਰਟੀ ਨੇ ਆਪਣੇ ਘਰੋਂ ਟਿਕਟ ਦਿੱਤੀ ਸੀ, ਜਿਹਨੂੰ ਚਲੋ ਬੇਸ਼ੱਕ ਪਹਿਲਾਂ ਭਾਜਪਾ ਤੋਂ ਸੀਗਾ ਪਰ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਸੀ, ਮਾਲਵਿੰਦਰ ਕੰਗ, ਉਹ 10,846 ਵੋਟਾਂ ਨਾਲ ਜਿੱਤਿਆ। ਕੁਛ ਵੀ ਮਾਰਜਨ ਨਹੀਂ। ਇਹ ਤੋਂ ਬਾਅਦ ਵਾਲੇ 10 ਤਾਂ ਹੋ ਗਏ ਨਾ। ਸੋ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਲਈ MLA ਵਾਲੀ ਜਿਮਨੀ ਚੋਣਾਂ ਹੈ। ਮੈਂ ਕਿਤੇ ਕਿ ਇਹ ਲੋਕ ਸਭਾ ਵਾਲੀ ਨਾ ਹੋ ਜਾਵੇ, ਫਿਰ ਮੇਰੇ ਲਈ ਮੁਸ਼ਕਲ ਹੈ ਜੀ। ਦੂਜਾ ਪਹਿਲੂ, 2 ਸਾਲਾਂ ਦੇ ਵਿੱਚ 59 ਸੀਟਾਂ ਦਾ ਉੱਡ ਜਾਣਾ। 2 ਸਾਲਾਂ 'ਚ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਭਗਵੰਤ ਮਾਨ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਨੂੰ 92 ਸੀਟਾਂ ਮਿਲਦੀਆਂ, ਤੇ ਉਸ 92 ਦੇ ਆਧਾਰ ਤੇ ਲੋਕ ਸਭਾ ਚੋਣਾਂ 'ਚ 9 ਸੀਟਾਂ ਤਾਂ ਬਣਦੀਆਂ ਹੀ ਬਣਦੀਆਂ, 10 ਸੀਟਾਂ ਤਾਂ ਬਣਦੀਆਂ ਹੀ ਬਣਦੀਆਂ ਸੀ। ਹਰੇਕ ਲੋਕ ਸਭਾ ਹਲਕੇ 'ਚ 9 ਵਿਧਾਨ ਸਭਾ ਹਲਕੇ, 10 ਗੁਣਾ 9 90 ਬਣਦੇ ਆ। ਤੇ ਜੇ 90 'ਚ ਜਿੱਤੇ ਤੁਸੀਂ 10 ਸੀਟਾਂ ਲੈ ਕੇ ਜਾਂਦੇ, ਪਰ ਉਲਟ ਆਈਆਂ 3। ਤੇ ਜੇ 3 ਜਿੱਤੇ ਆਏ ਤਾਂ ਮਤਲਬ ਤੁਹਾਡੇ ਕੋਲ 27 ਵਿਧਾਨ ਸਭਾ ਹਲਕੇ ਹੀ ਆਏ, ਹਰੇਕ 'ਚ 9 ਹੈ। ਪਰ ਅਧਿਕਾਰਕ ਤੌਰ ਤੇ ਨਤੀਜਿਆਂ ਦੇ ਹਵਾਲੇ ਜਦੋਂ ਦੇਖਦੇ ਹਾਂ ਤਾਂ ਪੰਜਾਬ ਦੀਆਂ 117 ਵਿਧਾਨ ਸਭਾ ਹਲਕਿਆਂ 'ਚੋਂ ਲੋਕ ਸਭਾ ਦੇ ਉਮੀਦਵਾਰ ਇਹਨਾਂ ਦੇ ਸਿਰਫ 33 ਵਿਧਾਨ ਸਭਾ ਹਲਕਿਆਂ 'ਚ ਲੀਡ ਕਰਕੇ ਲੈ ਗਏ ਆ। 33 'ਚ ਮੂਹਰੇ ਰਹੇ ਆ ਜੀ। ਸੋ ਇਹਦਾ ਮਤਲਬ ਜੇ 92 'ਚੋਂ ਤੁਸੀਂ 33 'ਚ ਲੀਡ ਕਰ ਰਹੇ ਹੋ, ਮਤਲਬ 92 'ਚੋਂ 59 ਤਾਂ ਉੱਡ ਗਏ ਤੁਹਾਡੇ। ਜੀ ਬਿਲਕੁਲ। 2 ਸਾਲਾਂ 'ਚ ਅਜੇ 3 ਸਾਲ ਪਏ ਆ। ਆਹ ਫਿਕਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਜਲੰਧਰ ਲੈ ਕੇ ਆਇਆ ਜੀ। ਤੀਸਰਾ ਪਹਿਲੂ ਵੋਟ ਸ਼ੇਅਰ ਦੇ ਹਵਾਲੇ ਨਾਲ, ਜਿਹਦੇ ਨਾਲ ਜ਼ਿਆਦਾ ਮਤਲਬ ਜਿਹੜੇ ਬਰੀਕੀ 'ਚ ਜਾਣ ਵਾਲੇ ਬੰਦੇ ਆ ਉਹ ਏਦਾਂ ਦੇਖਦੇ ਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਕੋਲ ਵੋਟ ਸ਼ੇਅਰ 42% ਤੋਂ ਉੱਪਰ ਸੀ ਜੀ। ਪਰ ਲੋਕ ਸਭਾ ਚੋਣਾਂ ਦੌਰਾਨ ਇਹ ਘਟ ਕੇ 26% ਤੇ ਆ ਗਿਆ। 16% ਵੋਟ ਬੈਂਕ ਉੱਡ ਗਈ 2 ਸਾਲਾਂ 'ਚ। ਸੋ ਇਹ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਜਲੰਧਰ ਲੈ ਕੇ ਆਇਆ। ਤੇ ਸਭ ਤੋਂ ਵੱਡਾ ਸਵਾਲ, ਜਿਸ ਜਲੰਧਰ ਪੱਛਮੀ 'ਚ ਜਿਮਨੀ ਚੋਣ ਆ, ਉੱਥੇ ਆਮ ਆਦਮੀ ਪਾਰਟੀ 30 ਨੰਬਰ ਤੇ ਆਉਂਦੀ ਹੈ। ਹਾਂਜੀ ਬਿਲਕੁਲ, ਲੋਕ ਸਭਾ ਚੋਣ। ਪਰ ਪਹਿਲੇ 2 ਸਥਾਨਾਂ ਤੇ ਆਉਣ ਵਾਲਿਆਂ 'ਚ ਮਾਤਰ 1500 ਕੁਝ ਦਾ ਫਰਕ ਹੈ। ਪਰ ਤੀਜੇ ਸਥਾਨ ਵਾਲੇ ਨਾਲ 27,000 ਦਾ ਫਰਕ ਹੈ।
ਚਰਨਜੀਤ ਚੰਨੀ ਲੋਕ ਸਭਾ ਉਮੀਦਵਾਰ ਵਜੋਂ ਜਲੰਧਰ ਪੱਛਮੀ ਦੇ ਵਿਧਾਨ ਸਭਾ ਖੇਤਰ ਚੋਂ 44,000 ਵੋਟ ਲੈ ਕੇ ਜਾਂਦੇ ਆ, 44,394। ਸੁਸ਼ੀਲ ਰਿੰਕੂ ਤੇ ਸ਼ੀਤਲ ਉਗਰਾਲ ਜਿਨ੍ਹਾਂ ਦਾ ਇਸੇ ਹਲਕੇ 'ਚ ਘਰ ਹੈ, ਸੁਸ਼ੀਲ ਰਿੰਕੂ ਭਾਜਪਾਈ ਲੋਕ ਸਭਾ ਉਮੀਦਵਾਰ ਦੇ ਨਾਤੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਚੋਂ 42,827 ਵੋਟ ਲੈ ਕੇ ਜਾਂਦੇ ਆ। ਤੇ ਇਸੇ ਵਿਧਾਨ ਸਭਾ ਹਲਕੇ ਚੋਂ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂ ਆਮ ਆਦਮੀ ਪਾਰਟੀ ਦੇ ਸਿਰਫ 15,629 ਵੋਟਾਂ ਲੈ ਕੇ ਜਾਂਦੇ ਆ। 27,765 ਵੋਟਾਂ ਦਾ ਪਾੜਾ ਪੂਰਾ ਕਰਨ ਦੇ ਲਈ ਫਿਰ ਮਹਿੰਦਰ ਭਗਤ ਦੇ ਨਾਲ ਨਹੀਂ ਸਰਨਾ, ਫਿਰ ਮਾਸਟਰ ਦੇ ਮੁੰਡੇ ਨੂੰ ਜ਼ੋਰ ਲਾਉਣਾ ਪੈਣਾ। ਤਾਂ ਬੈਠੇ ਆ ਭਗਵੰਤ ਮਾਨ ਹੋਰੀ ਉੱਤੇ, ਤਾਂ ਧਰਮ ਪਤਨੀ ਨੂੰ ਵੋਟਾਂ ਲਈ ਤਾਰਿਆ। ਸੋ ਇਹ ਸਾਰੇ ਪਹਿਲੂ ਕਿਤੇ ਨਾ ਕਿਤੇ ਸੰਕੇਤ ਕਰਦੇ ਆ ਪ੍ਰਵੀਨ ਜੀ ਕਿ ਭਗਵੰਤ ਮਾਨ ਹੋਰਾਂ ਲਈ ਇਹ ਸ਼ਾਖ ਦਾ ਸਵਾਲ ਹੈ, ਇਹ ਇੱਜ਼ਤ ਦਾ ਸਵਾਲ ਹੈ, ਇਹ ਕੁਰਸੀ ਦਾ ਸਵਾਲ ਹੈ। ਕਿਤੇ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਇਹ ਆਵਾਰ ਬਣ ਰਿਹਾ ਸੀਗਾ ਕਿ ਲੈ ਵੀ ਭਗਵੰਤ ਮਾਨ ਓਵਰਆਲ ਪਾਰਟੀ ਦਾ ਚਿਹਰਾ ਮੋਹਰਾ। ਹਾਂਜੀ ਬਣ ਰਿਹਾ ਸੀ, ਬਿਲਕੁਲ। ਕਈ ਕਹੀ ਜਾਂਦੇ ਆ ਜੀ ਦਿੱਲੀ ਵਾਲਿਆਂ ਨੇ ਤਲਬ ਕਰ ਲਿਆ, ਦਿੱਲੀ ਵਾਲਿਆਂ ਨੇ ਪੁੱਛ ਲਿਆ। ਦਿੱਲੀ ਵਾਲੇ ਤਾਂ ਕਿਹੜੇ ਮੂੰਹ ਨਾਲ ਪੁੱਛ ਲੈਣਗੇ, ਉਹ ਤਾਂ ਦਿੱਲੀ 'ਚ ਲਗਾਤਾਰ ਹਾਰ ਰਹੇ ਨੇ ਲੋਕ ਸਭਾ ਚੋਣ ਤਾਂ। ਉਹ ਤਾਂ ਇਸ ਵਾਰ ਵੀ ਕੋਈ ਨਹੀਂ, ਅਗਲਾ ਕਹੂਗਾ ਮੇਰੇ ਤਾਂ 3 ਆਈਆਂ। ਜੀ ਉਹ ਕੀ ਪੁੱਛ ਲੈਣਗੇ? ਪਰ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਕਈ ਲੀਡਰ, ਕਈ ਚਿਹਰੇ, ਕਈ ਦਿੱਲੀ ਜਾ ਕੇ ਮੱਥੇ ਟੇਕਣ ਵਾਲੇ ਜਿਹੇ ਬੈਠੇ ਨੇ ਜਿਹੜੇ ਭਗਵੰਤ ਮਾਨ ਦੀ ਕੁਰਸੀ ਲੈਣ ਨੂੰ ਤਿਆਰ ਨੇ। ਤੇ ਭਗਵੰਤ ਮਾਨ ਨੂੰ ਹੁਣ ਪਤਾ ਹੈ ਕਿ ਇੱਕ ਵੀ ਕੋਤਾਹੀ ਮੇਰੇ ਲਈ ਮੁਸ਼ਕਲ ਖੜੀ ਕਰ ਸਕਦੀ ਹੈ। ਤੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਇਹ ਨਤੀਜੇ ਅਗਲੀਆਂ ਵਿਧਾਨ ਸਭਾ ਚੋਣਾਂ ਦਾ ਰੁਖ ਵੀ ਤੈਅ ਕਰਨਗੇ, ਜਿਮਨੀ ਚੋਣਾਂ ਦਾ ਜਿਹੜੀਆਂ 4 ਹੋਰ ਹੋਣੀਆਂ। ਇਹੀ ਨਤੀਜੇ ਅਗਲੀਆਂ ਪੰਚਾਇਤੀ ਚੋਣਾਂ, ਨਗਰ ਨਿਗਮ ਦਾ ਰੁਖ ਵੀ ਤੈਅ ਕਰਨਗੀਆਂ ਤੇ 2027 ਤੱਕ ਮਾਰ ਵੀ ਕਰਨਗੀਆਂ। ਸੋ ਇਸ ਲਈ ਜਲੰਧਰ ਪੱਛਮੀ ਜਿੱਤਣਾ ਆਮ ਆਦਮੀ ਪਾਰਟੀ ਨਾਲੋਂ, ਮਹਿੰਦਰ ਭਗਤ ਨਾਲੋਂ, ਬਾਕੀ ਉਮੀਦਵਾਰਾਂ ਨਾਲੋਂ ਮੁੱਖ ਮੰਤਰੀ ਭਗਵੰਤ ਮਾਨ ਲਈ ਜ਼ਰੂਰੀ ਹੋ ਗਿਆ। ਤਾਂ ਹੀ ਕਿਰਾਏ ਦਾ ਘਰ ਤੇ ਪੂਰਾ ਟੱਬਰ, ਜਵਾਕੜੀ ਵੀ ਲਾਂਭੇ ਛੱਡ ਕੇ ਪਿਓ ਤੇ ਪਤਨੀ, ਮਤਲਬ ਦੋਏ ਮਾਂ ਪਿਓ ਉਸ ਬੱਚੀ ਦੇ ਵੋਟਾਂ ਮੰਗਣ ਲਈ ਉਤਰੇ ਨੇ। ਮਤਲਬ MC ਵਾਂਗ ਵੋਟਾਂ ਮੰਗਣੀਆਂ ਪੈ ਰਹੀਆਂ ਪੰਜਾਬ ਦੇ ਮੁੱਖ ਮੰਤਰੀ ਨੂੰ। ਪੂਰਾ ਪੰਜਾਬ ਛੱਡਤਾ ਲਵਾਰਸ, ਪੂਰੇ ਪੰਜਾਬ ਦੇ ਮਸਲੇ ਲਾਂਭੇ ਨੇ। ਉਹ ਹੜ੍ਹ ਦੇ ਮੌਸਮ ਬਣ ਰਹੇ ਨੇ, ਹੜ੍ਹ ਦੀ ਹਾਲਾਤ ਬਣ ਰਹੇ ਨੇ, ਬਿਜਲੀ ਦੀ ਕਿੱਲਤ ਨਾਲ ਜੂਝ ਰਿਹਾ, ਨਸ਼ਿਆਂ ਵਾਲਾ ਮਸਲਾ ਆਪਣੇ ਥਾਂ ਤੇ ਹੈ, ਬਾਕੀ ਸਾਰੇ ਮਸਲੇ ਉਵੇਂ ਨੇ, ਆਰਥਿਕ ਸਥਿਤੀ ਦੀ ਦਿੱਕਤ ਖੜੀ ਹੋ ਗਈ ਹੈ ਨਾ। ਕੇਂਦਰ ਸਾਡੇ ਫੰਡ ਰੋਕੀ ਬੈਠਾ, ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਸਾਰਾ ਕੁਝ ਪਿੱਛੋਂ, ਪਹਿਲਾਂ ਜਿਮਨੀ ਚੋਣ ਜਿੱਤਣੀ ਹੈ ਕਿਉਂਕਿ ਮੈਂ ਕੁਰਸੀ ਬਚਾਉਣੀ ਹੈ। ਜੀ ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਅੰਮ੍ਰਿਤਪਾਲ ਸਿੰਘ ਦੀ ਪੈਰੋਲ ਦੇ ਦੌਰਾਨ ਕਹਿੰਦੇ ਇੰਜ ਮਿਲ ਸਕਣਗੇ ਪਰਿਵਾਰ ਨੂੰ, ਕੋਈ ਖਾਸ ਵਿਵਸਥਾ ਜੀ ਉਹਦੇ ਲਈ? ਦੇਖੋ, ਇਹ ਲਗਾਤਾਰ ਖਬਰਾਂ ਜਦੋਂ ਮਿਲਣ ਲੱਗੀਆਂ ਸੀਗੀਆਂ ਕਿ ਪੈਰੋਲ ਮਿਲ ਗਈ, ਤੇ ਪਰ ਉਹਦਾ ਬੇਸ ਕੀ ਸੀ, ਉਹਦਾ ਆਧਾਰ ਕੀ ਸੀ, ਉਹਦੇ ਪਿੱਛੇ ਸ਼ਰਤਾਂ ਕੀ ਨੇ, ਇਹ ਅਜੇ ਸਪਸ਼ਟ ਨਹੀਂ ਹੋ ਰਿਹਾ ਸੀ। ਇੰਨੀ ਜਾਣਕਾਰੀ ਮਿਲ ਗਈ ਸੀ ਕਿ 5 ਤਰੀਕ ਨੂੰ ਸਹੁੰ ਚੁੱਕ ਸਕਦੇ ਆ, 4 ਦਿਨ ਦੀ ਪੈਰੋਲ ਮਿਲੀ ਹੈ। ਪਰ ਹੁਣ 10 ਨੁਕਾਤੀ ਸ਼ਰਤਾਂ ਦੇ ਆਧਾਰ ਤੇ ਪੈਰੋਲ ਮਿਲੀ ਹੈ ਜੀ। 10 ਸ਼ਰਤਾਂ ਤੈਅ ਕੀਤੀਆਂ। ਹਾਂ, ਅੰਮ੍ਰਿਤਸਰ ਦੇ DC ਦੇ ਹਵਾਲੇ ਨਾਲ ਪੰਜਾਬ ਸਰਕਾਰ ਵੱਲੋਂ ਲੋਕ ਸਭਾ ਸਪੀਕਰ ਨੂੰ ਸਾਰੀ ਜਾਣਕਾਰੀ ਭੇਜੀ ਗਈ, ਜਿਸ ਤੋਂ ਬਾਅਦ ਪੈਰੋਲ ਦਾ ਰਾਹ ਖੁੱਲਿਆ। ਔਰ 5 ਤਰੀਕ ਨੂੰ ਇਹ ਰਾਸ਼ੀ ਸੇਖੋਰੀ ਜਿਹੜੇ ਤਿਹਾੜ ਜੇਲ੍ਹ 'ਚ ਬੰਦ ਹੈ ਉਸ ਨੂੰ ਕਹੀ ਜਾਣੀ ਹੈ। ਤੇ ਮੰਨਿਆ ਜਾ ਰਿਹਾ ਕਿ ਉਸੇ ਦਿਨ ਅੰਮ੍ਰਿਤਪਾਲ ਸਿੰਘ ਨੂੰ ਵੀ ਸਹੁੰ ਚੁਕਾ ਦਿੱਤੀ ਜਾਵੇ, ਕਿਉਂਕਿ ਜਿਹੜੀ ਪੈਰੋਲ ਹੈ ਉਹ 4 ਦਿਨਾਂ ਦੀ ਪੈਰੋਲ ਨਹੀਂ ਹੈ ਜੀ। 4 ਦਿਨ ਜਾਂ ਉਸ ਤੋਂ ਘੱਟ ਦੀ ਪੈਰੋਲ ਹੈ। ਤੇ ਇਹ ਸਿਰਫ ਸਹੁੰ ਚੁਕਾਉਣ ਲਈ ਪੈਰੋਲ ਹੈ। ਹਾਂਜੀ। ਸੋ ਇਸ ਲਈ ਜੇ ਸਹੁੰ ਸ਼ੁੱਕਰਵਾਰ ਨੂੰ ਚੁੱਕ ਹੋ ਗਈ ਤਾਂ ਹੋ ਸਕਦਾ ਸ਼ਨੀਵਾਰ ਸਵੇਰ ਤੱਕ, ਦੁਪਹਿਰ ਤੱਕ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਸਿੰਘ ਵਾਪਸ ਹੋਵੇ। ਤੇ ਜੇ ਨਹੀਂ ਚੁੱਕ ਹੁੰਦੀ ਫਿਰ ਹੋ ਸਕਦਾ ਸ਼ਨੀ ਐਤਵਾਰ ਦਿੱਲੀ ਰਹਿਣਾ ਪੈ ਜਾਵੇ, ਸੋਮਵਾਰ ਹੋਵੇ। ਸੋ ਇਹ ਸਭ ਦੇ ਦਰਮਿਆਨ ਅੰਮ੍ਰਿਤਪਾਲ ਸਿੰਘ ਤੈਅ ਸ਼ਰਤ ਦੇ ਤਹਿਤ ਆਪਣੇ ਪਰਿਵਾਰ ਨੂੰ ਮਿਲ ਵੀ ਸਕਦੇ ਆ, ਰਿਸ਼ਤੇਦਾਰਾਂ ਨੂੰ ਮਿਲ ਵੀ ਸਕਦੇ ਆ, ਪਰ ਉਹ ਪੰਜਾਬ ਆਮਦ ਨਹੀਂ ਹੋਏਗੀ। ਤੇ ਉਹ ਰਿਸ਼ਤੇਦਾਰਾਂ ਨੂੰ ਮਿਲਦਿਆਂ ਹੋਇਆਂ ਕਹਿੰਦੇ ਜੀ ਵੀਡੀਓਗ੍ਰਾਫੀ ਤੋਂ ਬਚਣਾ, ਫੋਟੋਗ੍ਰਾਫੀ ਤੋਂ ਬਚਣਾ, ਤੇ ਜੇ ਹੋ ਵੀ ਗਈ ਕੋਈ ਕਿਤੇ ਲੋਡ ਅਪਲੋਡ ਨਹੀਂ ਰਿਸ਼ਤੇਦਾਰ ਕਰ ਸਕਦੇ, ਇਹ ਉਹਨਾਂ ਨੂੰ ਹਦਾਇਤ ਹੈ। ਮੈਂ ਜਿਹੜੀਆਂ 10 ਸ਼ਰਤਾਂ ਤੈਅ ਹੋਈਆਂ ਮੈਂ ਉਹਦਾ ਹਵਾਲਾ ਦੇ ਦੇਣਾ। ਸਭ ਤੋਂ ਪਹਿਲੀ ਸ਼ਰਤ ਹੈ ਜੇਲ੍ਹ ਤੋਂ ਜੇਲ੍ਹ ਤੱਕ, ਮਤਲਬ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਤੇ ਦਿੱਲੀ ਤੋਂ ਵਾਪਸ ਡਿਬਰੂਗੜ੍ਹ ਜੇਲ੍ਹ ਤੱਕ ਸਾਰੀ ਜ਼ਿੰਮੇਵਾਰੀ ਅੰਮ੍ਰਿਤਸਰ ਦੇ SSP ਰੂਲਰ ਦੀ ਹੋਏਗੀ। ਅੰਮ੍ਰਿਤਸਰ ਦੇ SSP ਦਿਹਾਤੀ ਨੂੰ, ਪੇਂਡੂ ਨੂੰ ਇਹ ਟੀਮ ਦੀ ਲੀਡ ਕਰਨ ਦੀ ਜ਼ਿੰਮੇਵਾਰੀ ਮਿਲੀ ਹੈ, ਜਿਹੜੀ ਡਿਬਰੂਗੜ੍ਹ ਜੇਲ੍ਹ ਤੋਂ ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਲੈ ਕੇ ਜਾ ਰਹੀ ਹੈ। ਬੇਸ਼ੱਕ ਇਹ ਲੁਕਮਾ ਰੱਖਿਆ ਗਿਆ ਕਿ ਰੂਟ ਕੀ ਹੋਏਗਾ, ਕਿਹੜੇ ਰਾਹੀਂ ਜਾਣਾ ਹੈ। ਜ਼ਿਆਦਾਤਰ ਮੰਨਿਆ ਜਾ ਰਿਹਾ ਕਿ ਅਸਾਮ ਤੋਂ ਸਿੱਧੀ ਦਿੱਲੀ ਜਿਹੜੀ ਫਲਾਈਟ ਹੈ ਉਹਦੇ ਰਾਹੀਂ ਉਹ ਲਿਜਾਇਆ ਜਾਊਗਾ। ਸੋ ਇਹ ਜ਼ਿੰਮੇਵਾਰੀ SSP ਅੰਮ੍ਰਿਤਸਰ ਰੂਲਰ ਦੀ ਹੈ, ਦਿਹਾਤੀ ਦੀ ਹੈ। ਤੇ ਉਹਦੇ ਨਾਲ ਕਿੰਨੇ ਪੁਲਿਸ ਕਰਮੀ ਲੈਣੇ ਆ, ਕਿਹੜੇ ਰੈਂਕ ਵਾਲੇ ਕੀ ਲੈਣੇ ਆ, ਉਹਨੂੰ ਕੀ ਲੋੜ ਹੈ,
ਇਹ ਵੀ ਉਸਨੇ ਦੇਖਣਾ। ਹਾਂ, ਡਿਬਰੂਗੜ੍ਹ ਜੇਲ੍ਹ ਦੇ ਕੁਝ ਪੁਲਿਸ ਮੁਲਾਜ਼ਮ, ਕੁਝ ਉੱਥੋਂ ਦੇ ਅਧਿਕਾਰੀ ਉਹਨਾਂ ਦੇ ਨਾਲ ਹੋਣਗੇ, ਪਰ ਸੁਰੱਖਿਆ ਦੀ ਜ਼ਿੰਮੇਵਾਰੀ, ਆਉਣ ਜਾਣ ਲਿਜਾਣ ਦੀ ਜ਼ਿੰਮੇਵਾਰੀ ਸਾਰੀ ਤੈਅ SSP ਅੰਮ੍ਰਿਤਸਰ ਮਤਲਬ ਦਿਹਾਤੀ ਦੀ ਹੈ। ਦੂਸਰੀ ਸ਼ਰਤ, ਲੋਕ ਸਭਾ ਸਪੀਕਰ ਦੀ ਮਨਜ਼ੂਰੀ ਨਾਲ SSP ਅੰਮ੍ਰਿਤਸਰ ਦਿਹਾਤੀ ਉਨੇ ਹੀ ਬੰਦੇ ਅੰਦਰ ਸੰਸਦ 'ਚ ਭੇਜ ਸਕਦੇ ਆ, ਜਾਂ ਤੈਅ ਥਾਂ ਤੱਕ ਭੇਜ ਸਕਦੇ ਆ ਜਿਹਨਾਂ ਨੂੰ ਪਰਮਿਸ਼ਨ ਮਿਲੂਗੀ। ਇਹ ਲੋਕ ਸਭਾ ਸਪੀਕਰ ਦੇ ਹਵਾਲੇ ਨਾਲ ਉਹਨੂੰ ਉੱਥੇ ਮਨਜ਼ੂਰੀ ਮਿਲੂਗੀ, ਜੋ ਜਾ ਕੇ ਉੱਥੇ ਹਦਾਇਤ ਹੁੰਦੀ ਆ। ਤੀਸਰੀ ਹੈ ਜੀ, ਪੈਰੋਲ ਦੇ ਦੌਰਾਨ ਦਿੱਲੀ ਤੋਂ ਇਲਾਵਾ ਕਿਤੇ ਵੀ ਹੋਰ ਜਾਣ ਦੀ ਮਨਜ਼ੂਰੀ ਨਹੀਂ ਹੈ। ਮਨਜ਼ੂਰੀ ਨਹੀਂ ਹੈਗੀ। ਹਾਂਜੀ, ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਤੇ ਦਿੱਲੀ ਤੋਂ ਵਾਪਸ ਡਿਬਰੂਗੜ੍ਹ ਜੇਲ੍ਹ, ਇਹਦੀ ਉਹ ਮਨਜ਼ੂਰੀ ਹੈ। ਜਦੋਂ ਕਿ ਪਰਿਵਾਰ ਚਾਹੁੰਦਾ ਸੀਗਾ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਦਾ ਮੌਕਾ ਦਿੱਤਾ ਜਾਵੇ, ਜਾਂ ਖਡੂਰ ਸਾਹਿਬ ਦੇ ਵਿੱਚ ਜਿੱਤ ਦਾ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਜਾਵੇ, ਲੋਕਾਂ ਦੇ ਧੰਨਵਾਦ ਕਰਨ ਦਾ ਮੌਕਾ ਦਿੱਤਾ ਜਾਵੇ, ਜਾਂ ਉਹਨਾਂ ਦੀਆਂ ਸਮੱਸਿਆਵਾਂ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇ, ਪਰਿਵਾਰ ਨੂੰ ਪਿੰਡ ਆ ਕੇ ਮਿਲਣ ਦੀ, ਹੈ ਨਾ, ਇਹ ਮੰਗਾਂ ਹੈਗੀਆਂ। ਉਹ ਤਾਂ ਇੱਥੋਂ ਤੱਕ ਕੋਸ਼ਿਸ਼ ਕਰ ਰਿਹਾ ਕਿ ਜੇਲ੍ਹ ਤਬਦੀਲ ਹੋ ਕੇ ਵਾਪਸ ਪਿੰਡ ਪੰਜਾਬ ਆ ਜਾਵੇ, ਹੈ ਨਾ, ਇਹਦੀ ਚਾਰਜੋਈ ਵੀ ਕੀਤੀ ਜਾ ਰਹੀ ਹੈ। ਪਰ ਪੈਰੋਲ ਜਿਹੜੀ ਮਿਲੀ ਹੈ 4 ਜਾਂ 4 ਦਿਨਾਂ ਤੋਂ ਘੱਟ ਦੀ, ਇਹਦੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਸਿਰਫ ਦਿੱਲੀ ਲਿਜਾਣ ਤੇ ਦਿੱਲੀ ਸਹੁੰ ਚੁਕਾ ਕੇ ਵਾਪਸ ਡਿਬਰੂਗੜ੍ਹ ਜੇਲ੍ਹ ਲਿਆਉਣ ਦੀ ਹੀ ਇਜਾਜ਼ਤ ਹੈ, ਦਿੱਲੀ ਤੋਂ ਬਾਹਰ ਕਿਤੇ ਜਾਣ ਦੀ ਇਜਾਜ਼ਤ ਨਹੀਂ ਹੈ। ਚੌਥਾ ਜਿਹੜਾ ਸ਼ਰਤ ਹੈ ਉਹ ਹੈ, ਸੰਸਦ ਤੋਂ ਇਲਾਵਾ ਦਿੱਲੀ ਦੇ ਵਿੱਚ ਰੱਖਣਾ ਕਿੱਥੇ ਹੈ, ਖਾਣਾ ਕਿੱਥੇ ਹੈ, ਸੌਣਾ ਕਿੱਥੇ ਹੈ, ਨਹਾਉਣਾ ਕਿੱਥੇ ਹੈ, ਜੇ ਇਹ ਸਾਰੀਆਂ ਜ਼ਰੂਰਤਾਂ ਪੈਂਦੀਆਂ ਤਾਂ ਇਹਦੀ ਜ਼ਿੰਮੇਵਾਰੀ SSP ਅੰਮ੍ਰਿਤਸਰ ਦਿਹਾਤੀ ਦੀ ਹੋਏਗੀ। ਉਹਨੇ ਤੈਅ ਕਰਨਾ ਸੁਰੱਖਿਆ ਦੇ ਹਵਾਲੇ ਨਾਲ ਕਿ ਕਿੱਥੇ ਰਹਿਣਾ, ਕਿੱਥੇ ਨਹੀਂ, ਕਿੱਥੇ ਰੱਖਣਾ, ਕਿਵੇਂ ਰੱਖਣਾ, ਇਹ ਉਹਦੀ ਜ਼ਿੰਮੇਵਾਰੀ ਹੈ। ਇਹ ਤੋਂ ਬਾਅਦ ਪੰਜਾਬ ਬੰਦੀ ਹੁਕਮ 1981 ਦੀ ਧਾਰਾ 2C ਦੇ ਤਹਿਤ ਅੰਮ੍ਰਿਤਪਾਲ ਸਿੰਘ ਦਿੱਲੀ 'ਚ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ, ਰਿਸ਼ਤੇਦਾਰਾਂ ਨਾਲ ਮੁਲਾਕਾਤ ਕਰ ਸਕਦਾ। ਇਹ ਸ਼ਰਤ ਦੇ ਵਿੱਚ ਸ਼ਾਮਲ ਹੈ। ਪੰਜਾਬ ਬੰਦੀ ਹੁਕਮ 1981 ਦੀ ਧਾਰਾ 2C ਦੇ ਤਹਿਤ ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਦੇ ਵਿੱਚ ਆਪਣੇ ਰਿਸ਼ਤੇਦਾਰਾਂ, ਪਰਿਵਾਰਕ ਨੇੜਲਿਆਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਹੈ, ਇਸ ਸ਼ਰਤ ਦੇ ਤਹਿਤ। ਹਾਂ, ਇਸ ਮੁਲਾਕਾਤ ਦੇ ਦੌਰਾਨ ਅੰਮ੍ਰਿਤਪਾਲ ਸਿੰਘ ਕੋਈ ਵੀ ਰਾਸ਼ਟਰੀ ਸੁਰੱਖਿਆ ਦੇ ਸੰਬੰਧ ਦੇ ਵਿੱਚ ਕੋਈ ਬਿਆਨ ਨਹੀਂ ਜਾਰੀ ਕਰ ਸਕਦਾ, ਕੋਈ ਟਿੱਪਣੀ ਨਹੀਂ ਕਰ ਸਕਦਾ। ਇਹਦੀ ਨਿਗਰਾਨੀ ਕਰਨਾ ਜ਼ਿੰਮੇਵਾਰੀ SSP ਦਿਹਾਤੀ ਦੀ ਹੋਊਗੀ। ਪਰਿਵਾਰਕ ਮੈਂਬਰਾਂ ਨਾਲ, ਰਿਸ਼ਤੇਦਾਰਾਂ ਨਾਲ, ਨੇੜਿਆਂ ਨਾਲ ਮੁਲਾਕਾਤ ਦੇ ਦੌਰਾਨ ਉਸਦੀ ਕੋਈ ਵੀਡੀਓਗ੍ਰਾਫੀ ਨਹੀਂ ਕਰੇਗਾ, ਉਸਦੀ ਕੋਈ ਫੋਟੋਗ੍ਰਾਫੀ ਨਹੀਂ ਕਰੇਗਾ, ਤੇ ਜੇ ਕਿਤੇ ਕੋਈ ਹੋ ਜਾਂਦੀ ਹੈ ਤਾਂ ਉਹ ਸੋਸ਼ਲ ਮੀਡੀਆ ਤੇ ਅਪਲੋਡ ਨਹੀਂ ਹੋਣੀ ਚਾਹੀਦੀ। ਇਹ ਸਾਰਾ ਕੁਝ ਦੇਖਣਾ ਪਰਖਣਾ ਵੀ SSP ਅੰਮ੍ਰਿਤਸਰ ਦਿਹਾਤੀ ਤੇ ਉਹਦੀ ਟੀਮ ਦੀ ਜ਼ਿੰਮੇਵਾਰੀ ਹੋਏਗੀ। ਇਸੇ ਤਰ੍ਹਾਂ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਤੇ ਦਿੱਲੀ ਤੋਂ ਡਿਬਰੂਗੜ੍ਹ ਜੇਲ੍ਹ ਤੱਕ, ਹੈ ਨਾ, ਜਿਹੜਾ ਮਤਲਬ ਆਉਣਾ ਜਾਣਾ ਲਿਆਉਣਾ, ਇਹ ਸਾਰਾ ਜਿਹੜਾ ਸਮਾਂ ਲੱਗਣਾ ਹੈ ਕਿ ਤੁਸੀਂ ਮੰਨ ਲਓ ਜੇਲ੍ਹ ਤੋਂ ਕੱਢ ਕੇ ਪਹਿਲਾਂ ਅਸਾਮ ਏਅਰਪੋਰਟ ਲਿਆਏ ਜਾਂ ਰੇਲਵੇ ਸਟੇਸ਼ਨ ਲਿਆਏ, ਦਿੱਲੀ ਲੈ ਕੇ ਗਏ, ਫਿਰ ਦਿੱਲੀ ਤੋਂ ਉਤਰ ਕੇ ਸੰਸਦ ਤੱਕ ਗਏ, ਹੈ, ਫਿਰ ਵਾਪਸ। ਇਸੇ ਤਰ੍ਹਾਂ ਜਿਹੜਾ ਸਫ਼ਰ ਦਾ ਸਮਾਂ ਹੈ ਇਹ ਵੀ ਪੈਰੋਲ ਦੇ ਸਮੇਂ ਦੇ ਵਿੱਚ ਸ਼ਾਮਲ ਹੈ। ਉਹ ਅੱਛਾ, ਇਹ ਵੱਖਰਾ ਨਹੀਂ ਹੋਏਗਾ। ਮਤਲਬ ਉਹ 4 ਦਿਨਾਂ ਦੀ ਹੱਦ ਤੋਂ ਉੱਪਰ ਨਹੀਂ ਜਾ ਸਕਦਾ, ਇਹਦੇ ਵਿੱਚ ਹੀ ਤੁਹਾਨੂੰ ਸਮਾਂ ਸਾਰਾ ਕਰਨਾ ਪੈਣਾ। ਤੇ ਇਸੇ ਤਰ੍ਹਾਂ ਆਉਣ ਜਾਣ ਦਾ ਜਿੰਨਾ ਖਰਚਾ ਹੈ, ਚਾਹੇ ਉਹ ਤੁਸੀਂ ਜਹਾਜ਼ ਰਾਹੀਂ ਜਾਓ, ਚਾਹੇ ਰੇਲ ਰਾਹੀਂ ਜਾਓ, ਚਾਹੇ ਉੱਥੇ ਟੈਕਸੀ ਕਰੋ, ਚਾਹੇ ਟੈਂਪੂ ਕਰੋ, ਹੈ, ਚਾਹੇ ਰਿਕਸ਼ਾ ਕਰੋ, ਚਾਹੇ ਕੁਝ ਖਾਓ ਪੀਓ, ਚਾਹੇ ਸੌਂ ਕਿਤੇ ਹੋਟਲ ਕਰੋ, ਰਿਜ਼ੋਰਟ ਕਰੋ, ਕੀ ਕਰੋ, ਇਹ ਸਾਰਾ ਕੁਝ ਜਿੰਨਾ ਵੀ ਟੋਟਲ ਖਰਚਾ ਹੈ ਇਹ ਸਾਰੀ ਪੰਜਾਬ ਦੇ DGP ਦੇ ਵਿਭਾਗੀ ਬਜਟ ਚੋਂ ਅਦਾ ਹੋਏਗਾ। ਠੀਕ ਹੈ, ਪੰਜਾਬ ਦੇ DGP ਦੇ ਵਿਭਾਗੀ ਬਜਟ ਚੋਂ ਅਦਾਇਗੀ ਹੋਏਗੀ ਇਹਦੀ। SSP ਅੰਮ੍ਰਿਤਸਰ ਦਿਹਾਤੀ ਦੀ ਇਹ ਜ਼ਿੰਮੇਵਾਰੀ ਹੋਏਗੀ। ਆਖਰੀ ਸ਼ਰਤ ਇਹ ਹੈ ਕਿ ਉਸ ਨੂੰ ਸੰਸਦ ਦੀ ਪੂਰੀ ਕਾਰਵਾਈ ਦੇ ਦੌਰਾਨ ਜਾਂ ਇਸ ਪੈਰੋਲ ਦੇ ਦੌਰਾਨ ਜਿਹੜੀ ਵੀ ਹਦਾਇਤ ਲੋਕ ਸਭਾ ਦੇ ਸਪੀਕਰ ਦੇਣ ਉਹਦੀ ਉਹ ਪਾਲਣਾ ਕਰਨੀ ਚਾਹੀਦੀ। ਠੀਕ ਹੈ, ਠੀਕ ਹੈ। ਉਹ ਤਾਂ ਚਲੋ, ਉਹ ਤਾਂ ਹਾਂ, ਜਦੋਂ ਬੰਦਾ ਇੰਟਰ ਹੋ ਜਾਂਦਾ ਫਿਰ ਤਾਂ ਉਹੀ ਵਿਧੀ ਵਿਧਾਨ ਚੱਲਦਾ ਜਿਹੜਾ ਹੈ ਮੌਜੂਦਾ। ਫਿਰ ਇਹ ਸ਼ਰਮਾ ਜੀ, ਜਿਹੜਾ ਮਤਲਬ ਪੰਜਾਬ DGP ਦੇ ਵਿਭਾਗੀ ਖਰਚੇ ਦੇ ਵਿੱਚੋਂ ਇਹ ਅਦਾਲਤ ਨੇ ਤੈਅ ਕੀਤਾ ਹੋਣਾ ਕਿ ਪੰਜਾਬ ਪੁਲਿਸ ਹੀ ਕਰੂਗੀ, ਕਿਉਂਕਿ ਪੰਜਾਬ ਪੁਲਿਸ ਨੇ ਕੇਸ ਤਿਆਰ ਕੀਤਾ ਸ਼ਾਇਦ। ਨਹੀਂ, ਅਦਾਲਤੀ ਕਾਰਵਾਈ ਨਹੀਂ, ਇਹ ਪੰਜਾਬ ਦੇ ਅੰਮ੍ਰਿਤਸਰ ਦੇ DC ਨੇ ਸਾਰਾ ਕੇਸ ਤਿਆਰ ਕਰਕੇ ਦਿੱਤਾ। ਠੀਕ ਹੈ, DC ਨੇ, ਸੌਰੀ, ਠੀਕ ਹੈ, ਉਹਨਾਂ ਦੇ ਹਵਾਲੇ ਨਾਲ, ਹਾਂ, DC ਦੇ ਹਵਾਲੇ ਨਾਲ ਸਾਰੀ ਤਿਆਰ ਹੈ। ਸੋ ਇਹ ਜਦੋਂ ਕੇਸ ਪੰਜਾਬ ਪੁਲਿਸ ਨੇ ਦਰਜ ਕੀਤਾ NSA ਤਹਿਤ ਪੰਜਾਬ ਨੇ ਕਾਰਵਾਈ ਕੀਤੀ ਤਾਂ ਉਹ ਸਾਰੀ ਲਿਜਾਉਣ ਦਾ ਸਾਰਾ ਕਰਨ ਦਾ ਕਾਰਵਾਈ ਵੀ ਪੰਜਾਬ ਦੇ ਸਿਰ ਤੇ ਪੈਣੀ ਹੈ ਨਾ, ਪੰਜਾਬ ਦੇ ਸਿਰ ਤੇ ਪੈਣੀ ਸੀ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਪਰ ਫਿਰ ਵੀ ਚਲੋ ਆਪਾਂ ਇਸ ਇੱਕ ਗੱਲ ਦੇ ਉੱਤੇ ਤਾਂ, ਸਾਂਝੀ ਗੱਲ ਦੇ ਉੱਤੇ ਤਾਂ ਪਹੁੰਚ ਸਕਦੇ ਸਿੱਟੇ ਦੇ ਉੱਤੇ ਕਿ ਜਦੋਂ ਕੋਈ ਬੰਦੇ ਨੂੰ ਲੋਕਾਂ ਨੇ ਆਪਣਾ ਆਗੂ ਮੰਨ ਲਿਆ, ਉਹਨੂੰ ਨੁਮਾਇੰਦਗੀ ਦੇਤੀ, ਤਾਂ ਉਹਦੇ ਨਾਲ ਟਰੀਟ ਇੱਕ ਨੁਮਾਇੰਦੇ ਵਾਲਾ ਹੋਣਾ ਚਾਹੀਦਾ, ਇੱਕ ਕੈਦੀ ਵਾਲਾ ਨਹੀਂ ਹੋਣਾ ਚਾਹੀਦਾ, ਭਾਵੇਂ ਉਹ ਰਾਸ਼ਿਦ ਹੈ ਤੇ ਭਾਵੇਂ ਉਹ ਅੰਮ੍ਰਿਤਪਾਲ ਸਿੰਘ। ਦੇਖੋ, ਸਿਸਟਮ ਆਪਣੇ ਸਿਸਟਮ, ਕਾਨੂੰਨ ਆਪਣੇ ਸਿਸਟਮ ਰਾਹੀਂ ਚੱਲਦਾ,
ਉਸਨੇ ਆਪਣੀ ਕਾਰਵਾਈ ਕਰਨੀ ਹੈ। ਇਹ ਅਜੇ ਤੈਅ ਹੋਣਾ ਅਦਾਲਤੀ ਰੂਪ ਚ ਬਾਕੀ ਹੈ ਕਿ ਕੀ ਉਹਦੇ ਪਰ NSA ਜਾਇਜ਼ ਹੈ ਜਾਂ ਨਹੀਂ। ਜੀ ਹੈ, ਬਿਲਕੁਲ ਸਹੀ। ਜੀ ਜੀ, ਇਹ ਕਾਨੂੰਨੀ ਪ੍ਰਕਿਰਿਆ ਇੱਕ ਵੱਖਰੀ ਹੈ। ਜੇ ਲੜਾਈ ਖੜੀ ਹੈ, ਲੋਕ ਫਤਵੇ ਨਾਲ ਉਹ ਮੈਂਬਰ ਪਾਰਲੀਮੈਂਟ ਬਣ ਗਏ, ਇਸ ਲਈ ਉਹਦਾ ਸੰਵਿਧਾਨਕ ਹੱਕ ਬਣਦਾ ਕਿ ਉਹ ਸੰਸਦ 'ਚ ਜਾ ਕੇ ਸਹੁੰ ਚੁੱਕੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਵੈਸੇ ਤਾਂ ਉਹਦਾ ਇਹ ਵੀ ਹੱਕ ਬਣਦਾ ਕਿ ਉਸਨੂੰ ਸਭਾਵਾਂ 'ਚ ਹਿੱਸਾ ਲੈਣ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ, ਜਿੰਨੀਆਂ ਉੱਥੇ ਬੈਠਕਾਂ ਹੋਣ। ਹਾਂਜੀ ਹਾਂਜੀ, ਹੈ ਨਾ। ਤੇ ਪਰ ਇਹ ਵੱਖਰੀ ਗੱਲ ਹੈ ਕਿ ਇਹ ਟ੍ਰੀਟ ਕਰਨ ਵਾਲੀ ਪ੍ਰਕਿਰਿਆ ਉਨੀ ਦੇਰ ਉਨੀ ਹੋ ਰਹਿਣੀ ਹੈ, ਕਿਉਂਕਿ ਉਹਨਾਂ ਦੀ ਨਜ਼ਰ ਦੇ ਵਿੱਚ ਉਹ NSA ਤਹਿਤ ਕੈਦੀ ਹੈ। ਜੀ। ਤੇ ਪੰਜਾਬ ਸਰਕਾਰ ਤਾਂ ਫਿਰਦੀ ਹੈ, ਜਿਵੇਂ ਜਲੰਧਰ ਤੁਸੀਂ ਕਿਹਾ ਹੀ ਹੈ ਵੀ ਸਾਰਾ ਅਮਲਾ ਫਾਲਾ, ਸਾਰਾ ਹੜ੍ਹਾਂ ਦੀ ਸਥਿਤੀ ਸਿਰ ਤੇ ਹੈ, ਮੌਨਸੂਨ ਖੜਾ ਹੈ, ਪਰ ਕਹਿੰਦੇ ਇਹਦੇ ਦਰਮਿਆਨ ਫਰਿਸ਼ਤੇ ਸਕੀਮ ਸੀਗੀ, ਉਹਦੀ ਵੀ ਫੂਕ ਨਿਕਲ ਗਈ ਜੀ। ਬੜੇ ਢੋਲ ਵਜਾ ਕੇ ਸਕੀਮ ਲਿਆਂਦੀ ਸੀ, ਅਖਬਾਰਾਂ, ਇਸ਼ਤਿਹਾਰਾਂ, ਟੈਲੀਵਿਜ਼ਨਾਂ, ਸੋਸ਼ਲ ਮੀਡੀਆ ਤੇ ਇਹਦਾ ਪ੍ਰਚਾਰ ਹੋਇਆ, ਉਹ ਇਸ਼ਤਿਹਾਰ ਦੇ ਰੂਪ ਚ। ਪਰ ਲੋਕਾਂ ਦੀ ਜਾਣਕਾਰੀ ਚ ਵਾਧਾ ਦੇਣ ਲਈ ਨਾ ਪੋਰਟਲ ਤੇ ਕੋਈ ਸਹੀ ਜਾਣਕਾਰੀ ਹੈ, ਨਾ ਮਤਲਬ ਸਿਹਤ ਵਿਭਾਗ ਨੂੰ ਕੋਈ ਜਾਣਕਾਰੀ ਹੈ, ਜਿਹੜੀ ਟੀਮ ਨੇ ਇਹਨੂੰ ਇੰਪਲੀਮੈਂਟ ਕਰਨਾ ਨਾ ਉਹਨਾਂ ਨੂੰ ਪਤਾ ਹੈ, ਨਾ ਵਿੱਤ ਵਿਭਾਗ ਨੂੰ ਪਤਾ ਹੈ, ਕੋਈ ਗੌਰ ਹੀ ਨਹੀਂ ਕਿਤੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ 4-5 ਮਹੀਨੇ ਪਹਿਲਾਂ ਸਕੀਮ ਲੈ ਕੇ ਆਏ ਕਿ ਜਿਹੜਾ ਕੋਈ ਸੜਕ ਤੇ ਹਾਦਸਾ ਵਾਪਰਦਾ, ਕੋਈ ਜ਼ਖਮੀ ਹੋ ਗਿਆ, ਕੋਈ ਉਹਨੂੰ ਇਲਾਜ ਦੀ ਤੁਰੰਤ ਲੋੜ ਹੈ, ਜਿਹੜਾ ਵਿਅਕਤੀ ਉਹਨਾਂ ਨੂੰ ਹਸਪਤਾਲ ਲੈ ਕੇ ਆਏਗਾ, ਉਸ ਨੂੰ ਸ਼ੱਕੀ ਨਜ਼ਰ ਨਾਲ ਨਹੀਂ, ਫਰਿਸ਼ਤੇ ਦੀ ਨਜ਼ਰ ਨਾਲ ਦੇਖਿਆ ਜਾਏਗਾ। ਉਹਦੇ ਲਈ ਫਰਿਸ਼ਤੇ ਸ਼ਬਦ ਦੀ ਵਰਤੋਂ ਕੀਤੀ ਗਈ ਤੇ ਉਸ ਨੂੰ ਕਹਿੰਦੇ ਬਕਾਇਦਾ ਤੌਰ ਦੇ ਉੱਤੇ ਸਰਟੀਫਿਕੇਟ ਦੇ ਕੇ, ਇਨਾਮ ਦੇ ਕੇ ਸਨਮਾਨਿਤ ਕੀਤਾ ਜਾਊਗਾ। 2000 ਰੁਪਏ ਦਾ ਇਨਾਮ ਹਰ ਫਰਿਸ਼ਤੇ ਨੂੰ ਮਿਲੂਗਾ। ਠੀਕ ਹੈ। ਪਰ ਪਿਛਲੇ 4-5 ਮਹੀਨਿਆਂ ਚ ਇੱਕ ਵੀ ਫਰਿਸ਼ਤਾ ਨਹੀਂ ਲੱਭਿਆ ਜਿਹਨੂੰ 2000 ਤਾਂ ਛੱਡੋ, ਸਰਟੀਫਿਕੇਟ ਦੇਣ ਦੇ। ਹਾਂਜੀ, ਜਦੋਂ ਕਿ ਸੈਂਕੜੇ ਲੋਕ ਹਸਪਤਾਲ ਪਹੁੰਚੇ, ਹਾਂ, ਜਿਹੜੇ ਛੱਡਣ ਆਏ ਉਹਨਾਂ ਤੋਂ ਪੁੱਛਿਆ ਤਾਂ ਕਿਤੇ ਨਹੀਂ ਹੁਣ ਕੁਛ, ਹੈ ਨਾ। ਪਰ 70 ਬੰਦਿਆਂ ਦਾ ਹੀ ਸਿਰਫ ਅਜੇ ਤੱਕ ਮੁਫਤ ਇਲਾਜ ਹੋਇਆ, ਬਾਕੀਆਂ ਦਾ ਮੁਫਤ ਇਲਾਜ ਵੀ ਨਹੀਂ। ਜਦੋਂ ਕਿ 493 ਤੋਂ ਵੱਧ ਅਜਿਹੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਨੇ ਜਿੱਥੇ ਮੁਫਤ ਇਲਾਜ ਦੇ ਲਈ ਇਹ ਸੁਵਿਧਾ ਦਿੱਤੀ ਗਈ ਕਿ ਪ੍ਰਾਈਵੇਟ ਹਸਪਤਾਲ ਕਿੱਥੇ ਦੱਸਦਾ ਕਿ ਮੁਫਤ ਇਲਾਜ ਹੈ। ਅਗਲਾ ਕਹਿੰਦਾ ਆਉਂਦੇ ਆ ਪੈਸੇ ਦਿਓ ਜੀ। ਹੋ ਸਕਦਾ ਅਜੇ ਤਾਂ ਇਹ ਵੀ ਜਾਂਚ ਦਾ ਵਿਸ਼ਾ ਹੋਊਗਾ ਕਿ ਇੱਧਰੋਂ ਲੈਣ ਤੋਂ ਉੱਧਰੋਂ ਸਰਕਾਰੀ ਵੀ ਤਾਂ ਨਹੀਂ ਲਈ ਜਾਂਦੇ। ਜੀ ਜੀ, ਬਿਲਕੁਲ ਬਿਲਕੁਲ। ਸੋ ਇਹ ਵੱਖਰਾ ਪਹਿਲੂ ਹੈ। ਪਰ ਸਵਾਲ ਇਹ ਹੈ ਕਿ 70 ਨੂੰ ਹੀ ਮੁਫਤ ਇਲਾਜ ਮਿਲਿਆ, ਬਾਕੀਆਂ ਨੂੰ ਕਿਉਂ ਨਹੀਂ ਮਿਲਿਆ? ਜਦੋਂ ਕਿ ਜ਼ਿਆਦਾਤਰ ਜ਼ਖਮੀਆਂ ਨੂੰ ਐਂਬੂਲੈਂਸਾਂ ਨੇ ਢੋਇਆ, ਚਾਹੇ ਉਹ ਸਰਕਾਰੀ ਸੀ ਜਾਂ ਕਿਸੇ ਨੇ ਫੋਨ ਕੀਤਾ ਕਿਤੇ ਹਸਪਤਾਲ ਦੀ, ਉਹ ਐਂਬੂਲੈਂਸ ਲੈ ਕੇ ਆਈ, ਜਾਂ ਪੁਲਿਸ ਦੀਆਂ ਟੀਮਾਂ ਜਿਹੜੀਆਂ ਹਾਈਵੇ ਤੇ ਤੈਨਾਤ ਹੁੰਦੀਆਂ, ਉਹ ਲੈ ਕੇ ਆਈਆਂ। ਜ਼ਿਆਦਾਤਰ ਗਿਣਤੀ ਉਹ ਹੈ। ਫਰਿਸ਼ਤਿਆਂ ਵਾਲੀ ਗਿਣਤੀ ਅਜੇ ਤੱਕ ਨਾ ਨਸਰ ਕੀਤੀ, ਨਾ ਉਹਦੀ ਜਾਣਕਾਰੀ ਦਿੱਤੀ, ਤੇ ਨਾ ਹੀ ਕਿਸੇ ਨੂੰ ਅਜੇ ਤੱਕ ਇਨਾਮ ਦਿੱਤਾ। ਜਿਹੜੇ ਲੈ ਕੇ ਵੀ ਆਏ ਉਹਨਾਂ ਦਾ ਰਿਕਾਰਡ ਇਸ ਹਿਸਾਬ ਨਾਲ ਹੀ ਰੱਖਿਆ ਕਿ ਉਹਨਾਂ ਨੂੰ ਮੁੜ ਕੇ ਪਹੁੰਚ ਕੀਤੀ ਹੋਵੇ ਕਿ 2000 ਦੇਣਾ। ਸੋ ਫਰਿਸ਼ਤੇ ਯੋਜਨਾ ਦੀ 4 ਮਹੀਨਿਆਂ 'ਚ ਹਵਾ ਨਿਕਲ ਗਈ। ਮਤਲਬ ਜੇ ਸਰਕਾਰ ਨੂੰ ਫਰਿਸ਼ਤਾ ਵੀ ਨਹੀਂ ਲੱਭਦਾ ਤੇ ਫਿਰ ਇਹ ਯੋਜਨਾਵਾਂ ਮਤਲਬ ਬਾਅਦ ਚੋਂ ਇਹ ਮਜ਼ਾਕ ਦਾ ਕਾਰਨ ਵੀ ਬਣਦੀਆਂ ਸਰਕਾਰਾਂ ਲਈ, ਤੇ ਉਹਨਾਂ ਦੇ ਲਈ ਮੁਸ਼ਕਲਾਂ ਵੀ ਖੜੀਆਂ ਕਰਦੀਆਂ। ਫਿਰ ਸਵਾਲ ਹੁੰਦੇ ਆ ਨਾ ਚੀਜ਼ਾਂ ਨੂੰ ਲੈ ਕੇ। ਸੋ ਇਸ ਲਈ ਇਹੋ ਜਿਹੀਆਂ ਯੋਜਨਾਵਾਂ ਲਾਗੂ ਕਰਨ ਤੋਂ ਬਾਅਦ ਉਸ ਨੂੰ ਅਮਲ ਲਿਆਉਣ ਦੇ ਲਈ ਬਕਾਇਦਾ ਜ਼ਿਲ੍ਹਿਆਂ ਦੇ ਪੱਧਰ ਤੇ ਜਾਣਕਾਰੀ ਉਪਲਬਧ ਕਰਾਉਣਾ ਵੀ ਜ਼ਰੂਰੀ ਹੁੰਦਾ। ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਮਨੁੱਖੀ ਅਧਿਕਾਰਾਂ ਦੀ, ਸਰਕਾਰਾਂ ਦੇ ਹਵਾਲੇ ਦੇ ਨਾਲ ਨਹੀਂ ਸ਼ਰਮਾ ਜੀ, ਇਹ ਗੱਲ ਅੱਜ ਆਪਾਂ ਕੰਮ ਕਾਜ ਦੇ ਹਵਾਲੇ ਦੇ ਨਾਲ ਕਰਾਂਗੇ। ਦੁਨੀਆ ਦੀਆਂ ਕਹਿੰਦੇ ਟੌਪ ਕੰਪਨੀਆਂ ਦੇ ਵਿੱਚੋਂ 90% ਬਹੁਤ ਵੱਡਾ ਅੰਕੜਾ, ਸਿਰਫ 10% ਬਚਦੀਆਂ ਨੇ। ਇਹ ਕੰਪਨੀਆਂ ਦੇ ਵਿੱਚ 90% ਕੰਪਨੀਆਂ ਅਜਿਹੀਆਂ ਟੌਪ ਦੇ ਵਿੱਚ ਦੁਨੀਆ ਦੇ ਵਿੱਚ ਜਿਨ੍ਹਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ। ਤੁਹਾਡਾ ਸਮਾਂ ਮੈਂ ਜ਼ਿਆਦਾ ਨਹੀਂ ਲੈਂਦਾ, 1-ਅੱਧਾ ਮਿੰਟ ਹੀ ਲਊਂਗਾ, ਘੱਟ ਲਊਂਗਾ। ਹਰਿਆਣਾ ਦੇ ਵਿੱਚ ਐਮਾਜ਼ੋਨ ਦੇ ਮਾਮਲੇ ਦੇ ਹਵਾਲੇ ਦੇ ਨਾਲ ਇਸ ਗੱਲ ਉੱਤੇ ਖਾਸੀ ਚਰਚਾ ਛਿੜੀ ਹੈ ਮੇਰੇ ਖਿਆਲ ਦੀ। ਬਿਲਕੁਲ, ਤੁਸੀਂ ਦੁਰਸਤ ਫਰਮਾ ਰਹੇ ਜੀ। ਦੁਨੀਆ ਦੀਆਂ 2000 ਦੇ ਕਰੀਬ ਟੌਪ ਕੰਪਨੀਆਂ ਦੇ ਹਵਾਲੇ ਨਾਲ ਇਹ ਰਿਪੋਰਟ ਹੈ। ਠੀਕ ਹੈ ਜੀ। ਇਹ ਵਰਲਡ ਬੈਂਚਮਾਰਕਿੰਗ ਅਲਾਈਅੰਸ ਹੈ, ਇੱਕ ਉਹਦੀ ਰਿਪੋਰਟ ਹੈ। ਜੀ ਜੀ, ਬੈਂਚਮਾਰਕ ਸੈੱਟ ਕਰਦੇ ਕਿ ਕਿਸ ਲੈਵਲ ਤੇ ਖੜੀਆਂ ਕੰਪਨੀਆਂ ਨੇ। ਵਰਲਡ ਦੀਆਂ 2000 ਦੇ ਕਰੀਬ ਜਿਹੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਉੱਤੇ ਇਹ ਰਿਪੋਰਟ ਸਾਹਮਣੇ ਆਈ ਹੈ ਕਿ ਇਹ 2000 ਕੰਪਨੀਆਂ ਚੋਂ 90% ਕੰਪਨੀਆਂ ਅਜਿਹੀਆਂ ਨੇ ਜਿਹੜੀਆਂ ਮਨੁੱਖੀ ਅਧਿਕਾਰਾਂ ਦਾ ਘਾਣ ਕਰਦੀਆਂ, ਉਹਨਾਂ ਨੂੰ ਬਣਦੇ ਉਹਨਾਂ ਦੇ ਮਨੁੱਖੀ ਹੱਕ ਹਕੂਕ ਵੀ ਦਿੰਦੀਆਂ, ਜਿਹੜੇ ਮੁਲਾਜ਼ਮ ਉਹਨਾਂ ਲਈ ਕਰੋੜਾਂ ਰੁਪਏ ਕਮਾ ਕੇ ਦਿੰਦੇ ਆ। ਇਹ 'ਚ ਐਮਾਜ਼ੋਨ ਵੀ ਹੈ, BMW ਵੀ ਹੈ, ਨੈਸਲੇ ਵੀ ਹੈ, ਰੀਓ ਵੀ ਹੈ, ਫਾਈਜ਼ਰ ਵੀ ਹੈ, ਸ਼ੌਨ ਵੀ ਹੈ, ਸਟੈਂਡਰਡ ਚਾਰਟਰਡ ਜੇ ਵਰਗੀਆਂ ਵੱਡੀਆਂ ਕੰਪਨੀਆਂ, 2000 ਲਾਰਜ ਕੰਪਨੀ। ਤੇ ਇਹਨਾਂ ਕੰਪਨੀਆਂ 'ਚ ਪ੍ਰਵੀਨ ਜੀ 71% ਆਪਣੇ ਕਰਮਚਾਰੀਆਂ ਦੀ ਸਿਹਤ ਦਾ ਖਿਆਲ ਵੀ ਨਹੀਂ ਰੱਖਦੀਆਂ। ਔਰ ਇਹਨਾਂ ਹੀ 2000 ਦੁਨੀਆ ਦੀ ਕੰਪਨੀਆਂ 'ਚ 96% ਕੰਪਨੀਆਂ ਸਹੀ ਸੈਲਰੀ ਵੀ ਨਹੀਂ ਦੇ ਰਹੀਆਂ। ਜੋ ਬਣਦਾ ਹੈ ਉਸ ਰੈਂਕ ਦੀ 96% ਕੰਪਨੀਆਂ। ਔਰ ਇਹਨਾਂ ਵੱਡੀਆਂ ਕੰਪਨੀਆਂ ਦੇ ਵਿੱਚ ਇਹ ਵੀ ਇੱਕ ਪਹਿਲੂ ਹੈਗਾ ਕਿ ਬੰਦਿਆਂ ਔਰ ਮਰਦਾਂ ਦੇ ਵਿੱਚ ਸੈਲਰੀ ਦਾ ਪਾੜਾ ਵੀ ਹੈਗਾ। ਜਿਵੇਂ ਬੀਬੀਆਂ ਨੂੰ ਘੱਟ ਦਰਜੇ ਦੀ ਹਾਂ, ਵਿਸ਼ਵ ਵਿਖਿਆਤ ਕੰਪਨੀਆਂ ਹੋਣ ਤੇ ਉਹਦਾ ਵਰਤਾਰਾ ਮਨੁੱਖੀ
ਅਧਿਕਾਰਾਂ ਦਾ ਪਾਲਣ ਵੀ ਨਾ ਹੋਵੇ, ਸਿਹਤ ਦਾ ਧਿਆਨ ਵੀ ਨਾ ਹੋਵੇ, ਸੈਲਰੀ ਵੀ ਸਹੀ ਨਾ ਹੋਵੇ, ਤੇ ਫਿਰ ਅੰਦਾਜ਼ਾ ਲਾ ਲਓ ਆਪਣੇ ਲਈ ਕਮਾਉਂਦੇ ਆ ਕਿ ਉਹਨਾਂ ਲਈ ਕਮਾਉਂਦੇ ਆ। ਜੀ, ਜੀ। ਤੁਸੀਂ ਦੇਖੋ ਸ਼ਰਮਾ ਜੀ, ਕਿਰਤ ਦੀ ਲੁੱਟ ਕਿੰਨੀ ਜ਼ਾਲਮ ਹੈ। ਦੁਨੀਆ ਦੇ ਵਿੱਚ ਕਿੰਨੇ ਪੀਰਾਂ ਫ਼ਕੀਰਾਂ ਨੇ ਇਹਦੇ ਉੱਤੇ ਅਧਿਆਤਮਿਕ ਤੌਰ ਤੇ ਪ੍ਰਵਚਨ ਦਿੱਤੇ, ਇਹਦੇ ਉੱਤੇ ਲੋਕਾਂ ਨੂੰ ਜਾਗਰ ਕੀਤਾ ਕਿ ਭਾਈ ਇਹ ਗਲਤ ਹੈ, ਕਿਸੇ ਦਾ ਹੱਕ ਖਾਣਾ, ਕਿਸੇ ਦੀ ਕਿਰਤ ਖਾਣੀ। ਦੁਨੀਆ ਭਰ ਦੇ ਵਿੱਚ ਕਿਰਤ ਦੀ ਲੁੱਟ ਦੇ ਵਿਰੁੱਧ ਕਿੰਨੇ ਲੋਕ ਉੱਠੇ, ਕਿੰਨੇ ਇੰਟੈਲੈਕਚੁਅਲ ਹੋਏ, ਕਿੱਡੇ ਵੱਡੇ ਸੰਘਰਸ਼ ਹੋਏ। ਪਰ ਬਾਵਜੂਦ ਇਸ ਨੇ ਕਈ ਹੋਰ ਰੂਪ ਲੈ ਲਏ। ਚਲੋ ਪਹਿਲਾਂ ਘੰਟਿਆਂ ਬੱਧੀ ਜਾਂ ਕਿਵੇਂ ਵੀ, ਪਰ ਫਿਰ ਹੌਲੀ-ਹੌਲੀ ਜਿਵੇਂ AI ਆ ਗਈ, ਉਵੇਂ ਕਿਰਤ ਦੀ ਲੁੱਟ ਨੇ ਵੀ ਮਾਡਰਨ ਜ਼ਮਾਨੇ ਦੇ ਵਿੱਚ ਆਧੁਨਿਕਤਾ ਦਾ ਰੂਪ ਲੈ ਲਿਆ। ਇਹ ਹੋਰ ਤਰੀਕਿਆਂ ਨਾਲ ਹੋਣ ਲੱਗ ਪਈ। ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ। ਪ੍ਰੋਗਰਾਮ ਬਹੁਤ ਖਬਰ ਸ਼ੁਕਰੀਆ। ਤੇ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।